मतलब मैनू अपना बच्चा को मतलब अपने रिश्तेदारी च देना पिया अपना बच्चा भी लीव नहीं मिलती। एक भैन की डिलीवरी हुई सी दूसरे दिन ਉਹ ਭੈਣ ਆ ਜਿਹੜੀ ਡਿਊਟੀ ਤੇ ਗਈ ਆ ਆਪਰੇਸ਼ਨ ਹੋਇਆ ਹੋਵੇ ਜਦੋਂ ਅਕਸਰ ਆਉਂਦੇ ਨੇਗੇ ਐਂ ਕਹਿ ਦਿੰਦੀਆਂ ਨੇਗੀਆਂ ਵੀ ਚਾਹੇ ਮਾਂ ਮਰ ਜੇ ਵੀ ਅੱਜ ਨਹੀਂ ਸੰਸਕਾਰ ਕਰਨਾ ਨੌਕਰੀ ਵਗ ਜੂ ਮੇਰੀ ਮਾਂ ਨੇ ਕਿਹੜਾ ਹੁਣ ਮੁੜਨਾਗਾ। ਸਾਡੀ ਸਰਕਾਰ ਕਹਿੰਦੀ ਹੈ ਤੁਹਾਡੀ ਲੱਤ ਟੁੱਟ ਜਾਵੇ ਬਾਂਹ ਟੁੱਟ ਜਾਵੇ ਸਿਰ ਪਾਟ ਜਾਵੇ ਅੰਨੇ ਹੋ ਜਾਓ ਜੋ ਮਰਜ਼ੀ ਹੋ ਜਾਓ ਅਗਲੇ ਦਿਨ ਤੁਸੀਂ ਕੰਮ ਤੇ ਚਾਹੀਦੇ ਆ ਚਾਹੇ ਜਿੱਦਾਂ ਮਰਜ਼ੀ ਆਓ ਨਹੀਂ ਤਾਂ ਨੌਕਰੀ ਛੱਡ ਦਿਓ। ਇਹ ਤੁਸੀਂ ਸਰਕਾਰੀ ਬਿਲਡਿੰਗਾਂ 'ਚ ਬੈਠੇ ਆ ਤੁਹਾਡੇ ਬੈਠੇ ਜੇ ਸਰਕਾਰੀ ਬਿਲਡਿੰਗ ਦੇ ਵਿੱਚ ਕੋਈ ਚੋਰੀ ਹੋ ਜਾਂਦੀ ਆ ਜਾਂ ਕੋਈ ਨੁਕਸਾਨ ਹੋ ਜਾਂਦਾ ਤਾਂ ਤੁਹਾਡੀ ਜੇਬ ਦੇ ਵਿੱਚੋਂ ਭਰਿਆ ਜਾਵੇਗਾ। ਪਹਿਲੀ ਗੱਲ ਤਾਂ ਉਹ ਮਿਲੇ ਨਹੀਂ, ਥੱਲੇ ਅਧਿਕਾਰੀ ਹੁੰਦੇ ਆ ਉਹੀ ਮਿਲੇ ਸਾਨੂੰ। ਉਹਨਾਂ ਨੇ ਵੀ ਇਹੀ ਕਿਹਾ ਜੀ, ਕਹਿੰਦੇ ਤੁਸੀਂ ਅਗਲੇ ਪੇਪਰਾਂ ਦੀ ਤਿਆਰੀ ਕਰੋ। ਇਹਨਾਂ ਨੇ ਇਸੇ ਗੱਲ ਤੋਂ ਸਾਨੂੰ ਨਕਾਰਤਾ, ਨਾ ਤੁਸੀਂ NHM ਅੰਡਰ ਹੋ ਨਾ ਤੁਸੀਂ DHS ਅੰਡਰ ਹੋ, ਤੁਸੀਂ ਕਿਸੇ ਅੰਡਰ ਆਉਂਦੇ ਨਹੀਂ। ਸਾਨੂੰ ਇਹਨਾਂ ਨੇ ਕਿਸੇ ਪਾਸੇ ਨਹੀਂ। ਜਦੋਂ ਪੰਜਾਬ ਦੇ ਕਿਸੇ ਮੰਤਰੀ ਦਾ ਪੰਜਾਬ ਦੇ ਕਿਸੇ ਵਿਧਾਇਕ ਦਾ ਕੋਈ ਸਿਹਤ ਨੂੰ ਲੈ ਕੇ ਵਿਗਾੜ ਪੈਂਦਾ ਤਾਂ ਕੀ ਉਹ ਆਪਣਾ ਅਹੁਦਾ ਛੱਡ ਦਿੰਦਾ, ਕੀ ਉਹ ਮੰਤਰੀ ਸ਼ਿਪ ਤੋਂ ਅਸਤੀਫਾ ਦੇ ਦਿੰਦਾ? ਇਹਨਾਂ ਨੂੰ ਨੌਕਰੀਆਂ ਛੱਡਣ ਲਈ ਕਿਹਾ ਜਾਂਦਾ ਹੈ। 9 ਸਾਲ ਆਸਟ੍ਰੇਲੀਆ 'ਚ ਰਹਿ ਕੇ ਆਇਆ ਜੀ। ਉੱਧਰ ਦੀਆਂ ਫੈਸਿਲਿਟੀਆਂ ਨੂੰ ਜੇ ਆਪਾਂ ਇੱਧਰ ਕੰਪੇਅਰ ਕਰੀਏ ਤਾਂ ਇਹ ਸਰਕਾਰਾਂ ਉਹਨਾਂ ਤੋਂ 5-10 ਹਜ਼ਾਰ ਸਾਲ ਪਿੱਛੇ ਨੇ। ਇਹਦਾ ਕੁਝ ਪਤਾ ਆ ਵੀ ਇਹ ਚੱਲਣਾ ਅੱਗੇ ਜਾਂ ਨਹੀਂ ਚੱਲਣਾ। ਤੁਸੀਂ ਇਹ ਨੌਕਰੀ ਨੂੰ ਸਾਈਡ ਤੇ ਲੈ ਕੇ ਚਲੋ, ਤੁਸੀਂ ਆਪਣੀ ਅੱਗੇ ਜੌਬ ਦੀ ਤਿਆਰੀ ਕਰੋ। ਜਿਹੜੇ ਪਾਲਿਸੀਆਂ ਤੁਹਾਨੂੰ ਘੜ ਕੇ ਦਿੰਦੇ ਨੇ ਘੱਟੋ ਘੱਟ ਉਹਨਾਂ ਦੀ ਤਾਂ ਜਵਾਬਦੇਹੀ ਤੁਸੀਂ ਤੈਅ ਕਰ ਸਕਦੇ ਹੋ ਕਿ ਭਾਈ ਤੁਸੀਂ ਇਹ ਜਿਹੜੀ ਪਾਲਿਸੀ ਬਣਾਈ ਸੀ ਇਹਦੇ ਵਿੱਚ ਇੰਨੇ ਲੂਪ ਹੋਲ ਕਿਉਂ ਨੇ, ਇਹ ਜਿਹੜੇ ਸਾਰੇ ਵਰਗ ਨੇ ਇਹ ਇਸ ਤਰੀਕੇ ਦੇ ਨਾਲ ਧਰਨੇ ਕਿਉਂ ਦੇ ਰਹੇ ਨੇ ਸਾਡੇ ਖਿਲਾਫ। ਭੱਲਾ ਕਲੀਨਿਕ ਦੀ ਵੀ ਟੈਸਟ ਹੁੰਦਾ ਕੋਈ ਕਹਿੰਦੇ HM ਦੇ ਅੰਡਰ ਰੱਖ ਕੇ ਸਾਨੂੰ ਇਦਾਂ ਕੀਤਾ ਉਹਨਾਂ ਨੇ, ਕਹਿੰਦੇ ਤੁਹਾਡਾ ਕੋਈ ਐਕਸਪੀਰੀਅੰਸ ਐਡ ਨਹੀਂ। ਸਾਡਾ ਪੇਪਰ ਲੈ ਕੇ ਸਾਨੂੰ ਸਾਡਾ ਮਜ਼ਾਕ ਉਡਾਇਆ ਗਿਆ। ਇਹ ਤਾਂ ਜਲਾਲਤ ਹੈ। ਹਾਂਜੀ, ਸਾਨੂੰ ਪੂਰੀ ਤਰ੍ਹਾਂ ਜਲੀਲ ਕੀਤਾ ਗਿਆ ਉਹਨਾਂ ਨੇ। ਹੋ ਸਕਦਾ ਕਿ ਇਹ ਸਿਰਫ ਜਦ ਤੱਕ ਇਹ ਆਮ ਆਦਮੀ ਪਾਰਟੀ ਉਦੋਂ ਤੱਕ ਹੀ ਰਹਿਣ ਤੇ ਉਸ ਤੋਂ ਬਾਅਦ ਦੀ ਸਾਡੀ ਜੌਬ ਦਾ ਕੀ? ਸਾਡਾ ਕੀ ਕੀਤਾ? ਸਾਨੂੰ ਤਾਂ ਉਹਨੇ ਛੁੱਟੀ ਤੱਕ ਨਹੀਂ ਦਿੱਤੀ। ਐਤਵਾਰ ਦੀ ਛੁੱਟੀ ਦੇ ਪੈਸੇ ਸਾਡੇ ਕੱਟ ਹੁੰਦੇ ਆ। ਜੇ ਕੋਈ ਛੁੱਟੀ ਸਰਕਾਰੀ ਆ ਜਾਵੇ ਉਹਦੀ ਤਨਖਾਹ ਸਾਨੂੰ ਨਹੀਂ ਮਿਲਦੀ। ਜੇ ਅਸੀਂ ਬਿਮਾਰ ਹੋ ਜਾਈਏ ਛੁੱਟੀ ਕਰ ਲਈਏ ਉਹਦੀ ਤਨਖਾਹ ਸਾਨੂੰ ਨਹੀਂ ਦਿੰਦੀ। ਕੱਟੜ ਇਮਾਨਦਾਰਾਂ ਦੀ ਸਰਕਾਰ, ਦਿੱਲੀ ਵਾਲਾ ਮਾਡਲ, ਪੰਜਾਬ ਦੇ ਲੋਕਾਂ 'ਚ ਬਦਲਾਅ ਲਿਆਉਣ ਦੀ ਅੱਗ, ਇਹ ਸਾਰੀਆਂ ਚੀਜ਼ਾਂ ਪੰਜਾਬੀਆਂ ਦੀਆਂ ਜੜ੍ਹਾਂ ਦੇ ਵਿੱਚ ਬੈਠ ਗਈਆਂ ਜਾਪਦੀਆਂ ਨੇ। ਇਸ ਸਮੇਂ ਅਸੀਂ ਜਲੰਧਰ ਵੈਸਟ, ਜਿਹਨੂੰ ਪੰਜਾਬੀ 'ਚ ਪੱਛਮੀ ਕਹਿੰਦੇ ਨੇ, ਉੱਥੇ ਮੌਜੂਦ ਹਾਂ। ਪਰ ਸਾਰੇ ਦੇ ਸਾਰੇ ਲੋਕ ਪਿੱਛੇ ਵੱਲ ਧੱਕੇ ਹੋਏ ਮਹਿਸੂਸ ਕਰ ਰਹੇ ਨੇ। ਮੇਰੇ ਆਲੇ ਦੁਆਲੇ ਇਸ ਸਮੇਂ ਸਾਰੇ ਦੇ ਸਾਰੇ ਮੁਹੱਲਾ ਕਲੀਨਿਕ ਦੇ ਵਿੱਚ ਕੰਮ ਕਰਦੇ ਉਹ ਪੰਜਾਬੀ ਨੌਜਵਾਨ ਮੁੰਡੇ ਕੁੜੀਆਂ ਨੇ ਜਿਨ੍ਹਾਂ ਨੇ ਇਹ ਆਸ ਮਨ ਦੇ ਵਿੱਚ ਲੈ ਕੇ ਪਹਿਲੇ ਦਿਨ ਆਫਿਸ 'ਚ ਪੈਰ ਪਾਇਆ ਹੋਊਗਾ ਕਿ ਸਾਡੀ ਹੁਣ ਜ਼ਿੰਦਗੀ ਬਦਲਣ ਜਾ ਰਹੀ ਹੈ। ਮੇਰੇ ਪਿੱਛੇ ਦੇਖ ਰਹੇ ਹੋ ਇਹ ਤੁਸੀਂ ਬੋਰਡ ਆਮ ਆਦਮੀ ਪਾਰਟੀ ਕਲੀਨਿਕ, ਇਹ ਫਾਰਮਾਸਿਸਟ ਯੂਨੀਅਨ ਪੰਜਾਬ, ਇਹ ਯੂਨੀਅਨਾਂ ਪਹਿਲਾਂ ਹੀ ਬਣ ਜਾਂਦੀਆਂ ਨੇ ਜਦੋਂ ਹੀ ਹਾਲੇ ਗਠਨ ਹੁੰਦਾ ਕਿਸੇ ਨਵੀਂ ਨੌਕਰੀ ਦਾ। ਕਿਉਂ ਇਹ ਪੰਜਾਬ 'ਚ ਹੀ ਕਿਉਂ ਹੁੰਦਾ? ਕਿਉਂਕਿ ਪੰਜਾਬ ਦੀਆਂ ਸਰਕਾਰਾਂ ਜਿੰਨੀਆਂ ਵੀ ਹੁਣ ਤੱਕ ਆਈਆਂ ਨੇ ਉਹਨਾਂ ਦੀ ਨੀਤ ਦੇ ਵਿੱਚ ਕਿਤੇ ਨਾ ਕਿਤੇ ਖੋਟ ਸੀ। ਜਲੰਧਰ ਵੈਸਟ ਦੀ ਚੋਣ ਨੇ ਪੰਜਾਬ ਸਰਕਾਰ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਜਿਸ ਤਰੀਕੇ ਦੇ ਨਾਲ ਥਾਂ ਥਾਂ ਧਰਨੇ ਲੱਗੇ ਹੋਏ ਨੇ, ਇਸੇ ਧਰਨਿਆਂ ਦੇ ਵਿੱਚੋਂ ਇੱਕ ਇਹ ਮੁਹੱਲਾ ਕਲੀਨਿਕ 'ਚ ਕੰਮ ਕਰਦੇ ਫਾਰਮਾਸਿਸਟ ਤੇ ਹੋਰ ਜਿਹੜੇ ਕਾਮੇ ਨੇ ਉੱਥੇ ਉਹਨਾਂ ਦਾ ਹੈ। ਗੱਲਬਾਤ ਕਰਦੇ ਆ। ਹੁਣੇ ਮੀਟਿੰਗ ਦੇ ਲਈ ਗਏ ਸੀ। ਮੀਟਿੰਗ 'ਚ ਮੁੱਖ ਮੰਤਰੀ ਸਾਹਿਬ ਉਹਨਾਂ ਨੂੰ ਮਿਲੇ ਨੇ ਜਾਂ ਨਹੀਂ? ਜੇ ਮਿਲੇ ਨੇ ਤਾਂ ਕੀ ਕਹਾਣੀਆਂ ਸੁਣਾਈਆਂ ਨੇ, ਕਿਤੇ ਚੁਟਕਲੇ ਸੁਣਾ ਕੇ ਤਾਂ ਨਹੀਂ ਮੋੜਤੇ? ਗੱਲਬਾਤ ਕੀ ਹੋਈ ਆ? ਸਾਡੇ ਨਾਲ ਬਾਈ ਸਾਹਿਬ ਮੌਜੂਦ ਨੇ ਜਿਹੜੇ ਮੀਟਿੰਗ 'ਚ ਗਏ ਹੋਏ ਸੀ। ਬਾਈ ਸਾਹਿਬ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੁਹਾਡੀ ਸਟਰੈਂਥ ਕਿੰਨੀ ਹੈ, ਕਿੰਨੀ ਗਿਣਤੀ ਹੈ, ਪਹਿਲਾਂ ਇਹ ਦੱਸੋ। ਦੇਖੋ ਜੀ, ਸਰਕਾਰ ਦੇ ਰਿਕਾਰਡ ਮੁਤਾਬਕ 829 ਕਲੀਨਿਕ ਨੇ ਤੇ 829 ਹੀ ਫਾਰਮਾਸਿਸਟ ਨੇ ਤੇ 829 ਹੀ ਸਾਡੇ CA ਜਿਹੜੀਆਂ ਨੇ ਕਲੀਨਿਕਲ ਅਸਿਸਟੈਂਟ ਨੇ ਉਹ ਨੇ ਤੇ ਡਾਕਟਰਸ ਨੇ। 829 ਬੰਦਿਆਂ ਦੇ ਭਵਿੱਖ ਦਾ ਸਵਾਲ ਹੈ। 829 into 3 ਜਾਂ 4 ਕਰ ਲਓ, 4 ਬੰਦੇ ਹੁੰਨੇ ਹੋ ਇੱਕ ਨਹੀਂ, ਹਾਂ 4 ਬੰਦੇ। ਹਾਂਜੀ, ਉਹਨਾਂ ਨੂੰ 4 ਕਰ ਲਓ ਹੈ ਨਾ, ਇਨਕਲੂਡ। ਤੇ ਹੁਣ ਦੱਸੋ, ਅੱਜ ਮੀਟਿੰਗ 'ਚ ਗਏ ਸੀ, ਕੀ ਕੋਈ ਝੋਲੀ 'ਚ ਉਹਨਾਂ ਨੇ ਪਾਇਆ, ਕੋਈ ਚੰਗੀ ਚੀਜ਼ ਪਾਈ ਹੈ ਜਾਂ ਫਿਰ ਬਸ ਚੁਟਕਲਾ ਹੀ ਸੁਣਾ ਕੇ ਮੋੜਤਾ? ਪਹਿਲੀ ਗੱਲ ਤਾਂ ਉਹ ਮਿਲੇ ਨਹੀਂ ਤੇ ਦੂਜੀ ਗੱਲ ਜਿਹੜੇ ਉਹਨਾਂ ਦੇ ਥੱਲੇ ਅਧਿਕਾਰੀ ਹੁੰਦੇ ਆ ਉਹੀ ਮਿਲੇ ਸਾਨੂੰ ਤੇ ਉਹਨਾਂ ਨੇ ਵੀ ਇਹੀ ਕਿਹਾ ਜੀ, ਕਹਿੰਦੇ ਤੁਸੀਂ ਅਗਲੇ ਪੇਪਰਾਂ ਦੀ ਤਿਆਰੀ ਕਰੋ, ਤੁਹਾਨੂੰ ਅਸੀਂ ਨਵੀਆਂ ਪੋਸਟਾਂ ਆਉਣਗੀਆਂ ਵੀ ਚਲੋ ਸਾਡੇ ਅਸੀਂ ਕਰ ਲਾਂਗੇ, ਤਿਆਰੀ ਵੀ ਕਰ ਲਾਂਗੇ ਹੈ ਨਾ। ਪਰ ਉਹਨਾਂ ਨੂੰ ਪੁੱਛਣ, ਮਾਫ ਕਰਨਾ ਮੈਂ ਤੁਹਾਡੀ ਗੱਲ ਕੱਟ ਰਿਹਾ, ਅਗਲੇ ਪੇਪਰਾਂ ਦੀ ਵੀ ਕੀ ਵੀ ਇਹ ਮੁਹੱਲਾ ਕਲੀਨਿਕ ਬਸ ਸਤਿ ਸ੍ਰੀ ਅਕਾਲ ਹੋ ਗਿਆ? ਕਹਿੰਦੇ ਵੀ ਇਹ ਤੁਹਾਨੂੰ ਕਿਹਾ ਸੀ, ਤੁਹਾਡੇ ਲੈਟਰ 'ਚ ਦਿੱਤਾ ਸੀ ਕਿ ਵੀ ਨਾ ਤਾਂ ਤੁਹਾਨੂੰ ਮੈਟਰਨਿਟੀ ਲੀਵ ਦਿੱਤੀ ਜਾਏਗੀ, ਨਾ ਕੋਈ ਮੈਡੀਕਲ ਲੀਵ ਦਿੱਤੀ ਜਾਏਗੀ ਤੇ ਨਾ ਕੋਈ ਵਾਅਦਾ ਦਿੱਤਾ ਜਾਏਗਾ।
ਸੋ ਇਹਨਾਂ ਨੇ ਇਸੇ ਗੱਲ ਤੋਂ ਸਾਨੂੰ ਨਕਾਰਤਾ, ਨਾ ਤੁਸੀਂ ਐਨਐਚਐਮ ਅੰਡਰ ਹੋ, ਨਾ ਤੁਸੀਂ ਡੀਐਚਐਸ ਅੰਡਰ ਹੋ, ਤੁਸੀਂ ਕਿਸੇ ਅੰਡਰ ਆਉਂਦੇ ਨਹੀਂ, ਸਾਨੂੰ ਇਹਨਾਂ ਨੇ ਕਿਸੇ ਪਾਸੇ ਨਹੀਂ ਰੱਖਿਆ। ਤੇ ਹੁਣ ਤੁਹਾਨੂੰ ਕੁੱਲ ਮਿਲਾ ਕੇ ਕਹੀਏ ਵੀ ਇਹ ਕਹਿ ਕੇ ਭੇਜਤਾ ਵੀ ਨਵੇਂ ਪੇਪਰ ਦੀ ਤਿਆਰੀ। ਹਾਂ, ਤੁਸੀਂ ਨਵੇਂ ਪੇਪਰ ਦੀ ਤਿਆਰੀ ਕਰੋ, ਤੁਸੀਂ ਜੌਬ ਨੈਕਸਟ ਜੌਬ ਜਿਹੜੀ ਅਸੀਂ ਫਾਰਮਾਸਿਸਟ ਦੀ ਕੱਢਾਂਗੇ ਜਾਂ ਏਐਨਐਮ ਦੀ ਕੱਢਾਂਗੇ ਜਾਂ ਨਰਸਿੰਗ ਸਟਾਫ ਦੀ ਕੱਢਾਂਗੇ, ਵੀ ਤੁਸੀਂ ਉਸ ਚੀਜ਼ ਦੀ ਤਿਆਰੀ ਕਰੋ ਜੀ। ਸੋ ਦੇਖ ਸਕਦੇ ਹੋ ਬਾਈ ਹੁਣੀ ਮੀਟਿੰਗ 'ਚੋਂ ਆਏ ਨੇ, ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੇ ਇਹ ਗੱਲ ਕਹੀ ਹੈ ਕਿ ਅਗਲੇ ਪੇਪਰ ਦੀ ਤਿਆਰੀ ਕਰ ਲਓ। ਇਹ ਵਾਲਾ ਜਿਹੜਾ ਪ੍ਰੋਜੈਕਟ ਸੀ, ਜਿਹਨੂੰ ਡ੍ਰੀਮ ਪ੍ਰੋਜੈਕਟ ਕਿਹਾ ਜਾ ਰਿਹਾ ਸੀ, ਦਿੱਲੀ ਤੋਂ ਸਿੱਖਿਆ ਅਤੇ ਸਿਹਤ ਦਾ ਮਾਡਲ ਲੈ ਕੇ ਪੰਜਾਬ 'ਚ ਆਏ ਸੀ, ਉਹ ਫੇਲ ਜਾਪ ਰਿਹਾ। ਇਹਨਾਂ ਨੂੰ ਕਹਿੰਦੇ ਨੇ ਕਿ ਅਗਲੇ ਪੇਪਰ ਕਿਸੇ ਦੀ ਤਿਆਰੀ ਕਰ ਲਓ, ਉੱਥੇ ਫੇਰ ਇਸੇ ਤਰੀਕੇ ਨਾਲ ਧੱਕੇ ਖਾਣ ਨੂੰ ਮਜਬੂਰ ਹੋ ਜਾਓ। ਭੈਣਾਂ ਵੀ ਮੌਜੂਦ ਨੇ। ਅਸੀਂ ਕੁਝ ਮਹੀਨੇ ਪਹਿਲਾਂ ਹੀ ਇੱਕ ਰਿਪੋਰਟ ਤੁਹਾਡੇ ਨਾਲ ਸਾਂਝੀ ਕੀਤੀ ਸੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਦੇ ਮਾਧਿਅਮ ਰਾਹੀਂ, ਜਿੱਥੇ ਮੈਟਰਨਿਟੀ ਲੀਵ ਵੀ ਭੈਣਾਂ ਨੂੰ ਨਹੀਂ ਦਿੱਤੀ ਜਾਂਦੀ ਸੀ। ਜਦੋਂ ਪੰਜਾਬ ਦੇ ਕਿਸੇ ਮੰਤਰੀ ਦਾ, ਪੰਜਾਬ ਦੇ ਕਿਸੇ ਵਿਧਾਇਕ ਦਾ ਕੋਈ ਸਿਹਤ ਨੂੰ ਲੈ ਕੇ ਵਿਗਾੜ ਪੈਂਦਾ ਤਾਂ ਕੀ ਉਹ ਆਪਣਾ ਅਹੁਦਾ ਛੱਡ ਦਿੰਦਾ, ਕੀ ਉਹ ਮੰਤਰੀਸ਼ਿਪ ਤੋਂ ਅਸਤੀਫਾ ਦੇ ਦਿੰਦਾ? ਇਹਨਾਂ ਨੂੰ ਨੌਕਰੀਆਂ ਛੱਡਣ ਲਈ ਕਿਹਾ ਜਾਂਦਾ ਹੈ। ਆ ਭੈਣਾਂ ਮੌਜੂਦ ਨੇ, ਭੈਣੇ ਅੱਗੇ ਆਇਓ ਜਰਾ, ਮੈਟਰਨਿਟੀ ਲੀਵ ਨੂੰ ਲੈ ਕੇ ਜਰਾ ਸੱਚ ਦੱਸੋ ਕੀ ਹੈ। ਜੇ ਅਸੀਂ ਮੰਤਰੀਆਂ ਦੇ ਹਿਸਾਬ ਨਾਲ ਲਾਈਏ ਤਾਂ ਫਿਰ ਇਹਨਾਂ ਸਰਕਾਰ ਨੂੰ ਕੋਈ ਸੋਚਣਾ ਬਣਦਾਗਾ। ਜੇ ਅਸੀਂ ਆਮ ਲੋਕਾਂ ਦੀ ਗੱਲ ਕਰਦੇ ਆਂਗੇ, ਲੋਕਾਂ ਤੇ ਪਹਿਲਾਂ ਵੀ ਸ਼ੋਸ਼ਣ ਹੁੰਦਾ ਆਇਆ ਤੇ ਆਹ ਮੁਲਾਜ਼ਮਾਂ ਤੇ ਵੀ ਸ਼ੋਸ਼ਣ ਹੁੰਦਾ ਆਇਆ, ਤੇ ਆਹ ਜਿਹੜੀਆਂ ਮੁਹੱਲਾ ਕਲੀਨਿਕ ਦੀਆਂ ਸਾਡੀਆਂ ਭੈਣਾਂ ਖੜੀਆਂ ਨੇ, ਇਹਨਾਂ ਦੇ ਉੱਤੇ ਇੱਕ ਭੈਣ ਦੀ ਡਿਲੀਵਰੀ ਹੋਈ ਸੀ, ਅੱਜ ਡਿਲੀਵਰੀ ਹੋਈ ਆ, ਦੂਸਰੇ ਦਿਨ ਉਹ ਭੈਣ ਆ ਜਿਹੜੀ ਡਿਊਟੀ ਤੇ ਗਈ ਆ, ਆਪਰੇਸ਼ਨ ਹੋਇਆ ਹੋਵੇ ਜਦੋਂ, ਤੇ ਇੱਕ ਪਾਸੇ ਜਿਹੜੇ ਅਸੀਂ ਡਿਲੀਵਰੀ ਦੀ ਗੱਲ ਕਰ ਲਿਆ ਗੁਰਪ੍ਰੀਤ ਦੀ, ਭਗਵੰਤ ਮਾਨ ਦੇ ਘਰ ਵਾਲੀ, 2 ਬੱਚੇ ਤਾਂ ਕੈਨੇਡਾ ਭੇਜਤੇ ਉਹਨੇ, ਜਿਹੜਾ ਕਹਿੰਦਾ ਸੀ ਇੱਥੇ ਆਉਣਗੇ ਦੁਬਾਰੇ ਅੰਗਰੇਜ਼, ਇੱਥੇ ਨੌਕਰੀਆਂ ਕਰਿਆ ਕਰਨਗੇ। ਪਹਿਲਾਂ ਤਾਂ ਅਸੀਂ ਉਹਨੂੰ ਕਹਿਣੇ ਆ ਕਿ ਆਪਦੇ ਬੱਚਿਆਂ ਨੂੰ ਹੀ ਸੱਦ ਲਾ, ਉਹਨੂੰ ਕਹਦੇ ਮੈਂ ਬਹੁਤ ਸੋਹਣੇ ਮੁਹੱਲਾ ਕਲੀਨਿਕ ਖੋਲ੍ਹਤੇ, ਇੱਥੇ ਸਿਹਤ ਸਹੂਲਤਾਂ ਵਧੀਆ ਕਰਤੀਆਂ ਨੇਗੀਆਂ। ਵੀ ਅਗਲੀ ਗੱਲ, ਸਾਡੀਆਂ ਜਿਹੜੀਆਂ ਭੈਣਾਂ ਨੇਗੀਆਂ ਵਿੱਚ, ਜਿਹੜੀਆਂ ਅਨਮੈਰਿਡ ਭੈਣਾਂ ਨੂੰ ਕਹਿੰਦੀ ਸੀ ਵਿਆਹ ਨਹੀਂ ਕਰਾਉਣਾ, ਕਿਉਂ ਨਹੀਂ ਕਰਾਉਣਾ? ਕਹਿੰਦੀ ਫਿਰ ਵਿਆਹ ਕਰਾਵਾਂਗੇ, ਬੱਚੇ ਤਾਂ ਹੋਣਗੇ ਹੀ, ਫਿਰ ਬੱਚਾ ਹੋਊਗਾ, ਅਸੀਂ ਸਾਡੀ ਛੁੱਟੀ ਕਿੱਧਰ ਗਈ? ਛੁੱਟੀ ਹੈ ਨਹੀਂ ਇਹਨਾਂ ਨੂੰ। ਜੇ ਕੋਈ ਭੈਣ ਨੂੰ ਪ੍ਰੈਗਨੈਂਸੀ ਹੁੰਦੀ ਵੀ ਹੈਗੀ ਤਾਂ ਉਹ ਬੱਚਾ ਨਹੀਂ ਲੈ ਰਹੀ, ਉਹ ਆਪਦੇ ਘਰਦਿਆਂ ਨੂੰ ਲਾਰੇ ਲਾ ਰਹੀ ਹੈ, ਜਿਹਦੇ ਵਿੱਚ ਸਾਨੂੰ ਆਪ ਨੂੰ ਪਤਾ ਵੀ ਸੀ ਵਿਆਹ ਕਿਉਂ ਕਰਦੇ ਆ। ਜਿਹੜੇ ਸਾਡੀਆਂ ਦਾਦੀਆਂ ਹੁੰਦੀਆਂ ਨੇ, ਉਹ ਆਪਦੀ ਜ਼ਮੀਨ ਨੂੰ ਲੈ ਕੇ, ਆਪਦੇ ਘਰ ਨੂੰ ਲੈ ਕੇ ਵਾਰਸ ਚਾਹੁੰਦੀਆਂ ਨੇ, ਚਾਹੇ ਉਹ ਧੀ ਹੋਵੇ ਚਾਹੇ ਪੁੱਤ ਹੋਵੇ। ਪਰ ਸਾਡੇ ਪਰਿਵਾਰਾਂ ਦੇ ਵਿੱਚ ਵੀ ਕਲੇਸ਼ ਪੈਂਦਾ ਹੋਊ, ਬਹੁਤ ਜ਼ਿਆਦਾ ਕਲੇਸ਼ ਹੈ ਜੀ। ਜਿਹਦੇ ਬੱਚੇ ਹੈਗੇ ਨੇਗੇ, ਉਹ ਆਪਦੇ ਬੱਚਿਆਂ ਨੂੰ ਟਾਈਮ ਨਹੀਂ ਦੇ ਪਾਉਂਦੀਆਂ, ਕਿਉਂਕਿ ਉਹ ਦੂਜੇ ਜ਼ਿਲ੍ਹੇ 'ਚ ਜਾ ਕੇ ਨੌਕਰੀ ਕਰ ਰਹੀਆਂ ਨੇਗੀਆਂ। ਉਹ ਕਦੇ ਤਾਂ ਪੇਕੇ ਛੱਡਦੀ ਆ ਬੱਚੇ, ਦੁੱਖ ਸੁੱਖ ਆਉਂਦੇ ਨੇਗੇ, ਐਂ ਕਹਿ ਦਿੰਦੀਆਂ ਨੇਗੀਆਂ ਵੀ ਚਾਹੇ ਮਾਂ ਮਰ ਜੇ, ਵੀ ਅੱਜ ਨਹੀਂ ਸੰਸਕਾਰ ਕਰਨਾ, ਨੌਕਰੀ ਵਗ ਜੂ ਮੇਰੀ ਮਾਂ ਨੇ, ਕਿਹੜਾ ਹੁਣ ਮੁੜਨਾਗਾ। ਧਮਕਾਉਂਦਾ ਕੌਣ ਹੈ ਤੁਹਾਨੂੰ ਜਦੋਂ ਨੌਕਰੀ ਤੇ ਇਸ ਤਰੀਕੇ ਦੇ ਨਾਲ ਮਾਂ ਬਣਦੀ ਹੈ ਕੋਈ ਭੈਣ ਤੁਹਾਡੇ ਵਿੱਚੋਂ, ਤੇ ਉਸ ਤੋਂ ਬਾਅਦ ਉਹਨੂੰ ਕਹਿੰਦਾ ਕੌਣ ਹੈ ਵੀ ਜੇ ਤੂੰ ਨੌਕਰੀ ਤੇ ਨਾ ਆਈ ਤੈਨੂੰ ਨੌਕਰੀ ਤੋਂ ਕੱਢ ਦਿਆਂਗੇ? ਸਿਹਤ ਮੰਤਰੀ ਨੇ, ਜਿਹੜਾ ਡਾਕਟਰ ਬਲਵੀਰ, ਉਹਦਾ ਇਕੱਲੇ ਇਹਨਾਂ ਪੱਖੀ ਨਹੀਂ, ਹਰੇਕ ਮੁਲਾਜ਼ਮ ਦੇ ਪੱਖੀ। ਪਹਿਲਾਂ ਤਾਂ ਸਾਡੀ ਇਹ ਬਦਕਿਸਮਤੀ ਆ ਕਿ ਸਿਹਤ ਮਹਿਕਮੇ ਨੂੰ ਅਜੇ ਤੱਕ ਪਿਛਲੇ 10 ਸਾਲਾਂ ਤੋਂ ਲੈ ਕੇ ਕੋਈ ਵੀ ਅਜਿਹਾ ਮੰਤਰੀ ਨਹੀਂ ਮਿਲਿਆ ਵੀ ਜਿਹੜਾ ਚੰਗੀ ਤਰ੍ਹਾਂ ਮੁਲਾਜ਼ਮਾਂ ਦੀ ਗੱਲਬਾਤ ਸੁਣ ਸਕੇ, ਸਿਹਤ ਖੇਤਰ ਦੇ ਨਾਲ ਹੀ ਜੁੜਿਆ ਹੋਵੇ ਘੱਟੋ ਘੱਟ। ਬਿਲਕੁਲ। ਤੇ ਉਹ ਡਾਕਟਰ, ਉਹਦੀ ਤਾਂ ਇੰਨਾ ਧੌਣ ਦੇ ਵਿੱਚ ਕੀਲਾਗਾ, ਉਹ ਪਰ ਕੱਢਿਆ ਲੋਕਾਂ ਨੇ ਹੁਣ ਧੌਣ ਦੇ ਵਿੱਚੋਂ ਕੀਲਾ, ਹਾਂ ਵੋਟਾਂ ਦੇ ਵਿੱਚੋਂ ਪਟਿਆਲੇ ਵਾਲਿਆਂ ਨੇ। ਤੇ ਉਹ ਲੋਕਾਂ ਨੇ ਜਿਨ੍ਹਾਂ ਦੀਆਂ ਗੱਲਾਂ ਨਹੀਂ ਸੁਣਦਾ, 58 ਸਾਲ ਦੀ ਕਿਸੇ ਦੀ ਨੀਤੀ ਪਾਲਿਸੀ ਲਾਗੂ ਕਰ ਦਿੰਦੇ ਨੇ, ਘਟੀਆ ਨੀਤੀਆਂ ਲੋਕਾਂ ਤੇ ਮੁਲਾਜ਼ਮਾਂ ਤੇ ਲੈ ਕੇ ਆਉਂਦੇ ਨੇ। ਤੇ ਜਿਹੜੀਆਂ ਸਾਡੀਆਂ ਭੈਣਾਂ ਨੇਗੀਆਂ ਦੂਜੇ ਜ਼ਿਲ੍ਹਿਆਂ 'ਚ ਨੌਕਰੀ ਕਰਨ ਜਾਂਦੀਆਂ ਨੇ, 3-3 ਘੰਟੇ ਬੱਸਾਂ 'ਚ ਬੈਠੀਆਂ ਰਹਿੰਦੀਆਂ ਨੇ। ਕੀ ਹਾਲਤ ਹੁੰਦੀ ਆ ਬੱਸਾਂ ਦੀ? ਜੇ ਘਰ ਵਾਲਾ ਜਾਂਦਾ ਤਾਂ ਘਰ ਵਾਲੇ ਨੂੰ ਉਹਦੀ ਨੌਕਰੀ ਛੱਡਣੀ ਪੈਂਦੀ ਆ। ਅਗਲੀ ਗੱਲ, ਜਿੱਦੇ ਨੌਕਰੀ ਮਿਲਦੀ ਆ, ਲੱਡੂਆਂ ਦਾ ਡੱਬਾ ਦੇ ਬਾਬਿਆਂ ਦੇ ਚੜਾਉਣੇ ਆ, ਭਗਵੰਤ ਮਾਨ ਨੂੰ ਚੁਟਕਲਾ ਸੁਣਾਉਣੇ ਆ। ਅਸੀਂ ਬਾਬੇ ਨੂੰ ਕਿਹਾ ਮਨਜ਼ੂਰ ਕਰ ਲਈ, ਸਾਨੂੰ ਆਏ ਨਹੀਂ ਪਤਾ ਸਾਨੂੰ ਰੱਖਿਆ ਕਾਹਦੇ 'ਚ ਗਿਆਗਾ, ਕੀ ਕਾਰਨ ਆ ਉਹਦਾ ਵੀ ਬਾਬਾ ਸਾਨੂੰ ਆਏ ਨਹੀਂ ਪਤਾ ਏਐਨਐਮ 'ਚ ਭਰਤੀ ਕਰਕੇ ਇਹ ਸਾਡੇ ਜਿਹੜਾ ਐਕਸਪੀਰੀਅੰਸ ਆ ਉਹਦੇ 'ਚ ਐਡ ਹੋਊਗਾ ਜਾਂ ਨਹੀਂ ਹੋਊਗਾ, ਸਾਨੂੰ ਆਏ ਨਹੀਂ ਪਤਾ। ਵਿੱਚ ਤਾਂ 10ਵੀਂ ਪਾਸ ਵੀ ਰੱਖ ਲੈ, 8ਵੀਂ ਪਾਸ, ਕਿਉਂਕਿ ਠੇਕਾਦਾਰੀ ਭਰਤੀ ਹੈ ਜਿਹੜੀ ਇਹ ਰੱਖਦੇ ਨੇ, ਰੈਗੂਲਰ ਭਰਤੀਆਂ ਹੀ ਨਹੀਂ ਰੱਖਦੇ ਹੈਗੇ। ਉਹਦੇ 'ਚ ਇਹ ਜਿਵੇਂ ਆਪਦੀਆਂ ਮਰਜ਼ੀਆਂ ਨਾਲ, ਜਿਵੇਂ ਕਹਿੰਦੇ ਸਰਕਾਰ ਦਾ ਕਹਿ ਦਿੰਦੀ ਆ, ਬਹੁਤ ਜੀ ਇਹ ਖਿਲਰਿਆ ਹੋਇਆ ਪਿਛਲੀਆਂ ਸਰਕਾਰਾਂ ਦਾ, ਉਹ ਅਜੇ ਇਕੱਠਾ ਕਰਨ ਲੱਗੇ ਹੋਏ ਆਂਗੇ। ਉਸੇ ਤਰ੍ਹਾਂ ਹੀ ਸਾਨੂੰ ਆਈ ਨਹੀਂ ਪਤਾ ਲੱਗਦਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਜਦੋਂ ਸਰਕਾਰ ਚਲੀ ਗਈ ਉਦੋਂ ਕੱਢਣਗੇ ਕਿ ਇਹ ਨਹੀਂ ਪਤਾ ਸਿਹਤ ਮੰਤਰੀ ਨੇ ਕੱਲ੍ਹ ਹੁਕਮ ਦਿੱਤਾ ਸਾਨੂੰ ਕੱਲ੍ਹ ਘਰਾਂ ਤੋਰੇ। ਜਿਹੜੇ ਹਿਸਾਬ ਨਾਲ ਅਸੀਂ ਅੱਜ ਇਕੱਠ ਕੀਤਾ ਇੱਥੇ, ਹੋ ਸਕਦਾ ਸਾਡੀਆਂ ਭੈਣਾਂ ਨੂੰ ਕੱਲ੍ਹ ਨੂੰ ਧਮਕੀਆਂ ਆਉਣ ਲੱਗ ਜਾਣ ਵੀ ਤੁਸੀਂ ਉੱਥੇ ਸਿਹਤ ਮਹਿਕਮੇ ਦੇ ਖਿਲਾਫ ਹੋ, ਤੁਸੀਂ ਲੋਕਾਂ ਦੇ ਖਿਲਾਫ ਹੋ, ਤੁਸੀਂ ਸਿਹਤ ਸਹੂਲਤਾਂ ਨਹੀਂ ਪ੍ਰਦਾਨ ਕਰਦੇ, ਤੁਹਾਨੂੰ ਕੱਢਿਆ ਜਾ ਰਿਹਾ।
ਉਹ ਜਦੋਂ ਸੇਫ ਹੀ ਨਹੀਂ ਹੈਗੇ ਅਸੀਂ ਵੀ ਘੱਟੋ ਘੱਟ ਸਾਨੂੰ ਉਜਰ ਤੱਤ 'ਚ ਲਿਆ ਕੇ ਪੱਕੀ ਨੌਕਰੀ ਦਾ ਦੇ ਦਿਓ, ਸਾਡੀ ਛੁੱਟੀ ਦਾ ਦੇ ਦਿਓ ਇਸ ਭਾਣਾ। ਹਿਸਾਬ ਨਾਲ ਲੱਗਦਾ ਵੀ ਗੋਰੇ ਇੱਥੇ ਆ ਕੇ ਕੰਮ ਕਰ ਸਕਦੇ। ਬਿਲਕੁਲ ਹੀ, ਕਿਹੜੇ ਹਿਸਾਬ ਨਾਲ ਲੱਗਦਾ ਅਸੀਂ ਇੱਥੋਂ ਭੱਜਣ ਲਈ ਤਿਆਰ ਆ। ਜੇ ਅੱਜ ਕਹਦੇ ਪੰਜਾਬ ਦਾ ਉਜਾੜਾ ਹੋ ਰਿਹਾ, ਰੋਜ਼ ਜਹਾਜ਼ ਭਰ ਭਰ ਕੈਨੇਡਾ ਅਮਰੀਕਾ ਨੂੰ ਜਾ ਰਿਹਾ, ਭਾਵੇਂ ਪਤਾ ਉੱਥੇ ਕੰਮ ਨਹੀਂ ਮਿਲ ਰਿਹਾ, ਪਰ ਘੱਟੋ ਘੱਟ ਐਂ ਤਾਂ ਪਤਾ ਵੀ ਉੱਥੇ ਬਹਿ ਕੇ ਕੱਲੀ ਰੋਟੀ ਦਾ ਹੱਥਾਂ ਦੀ ਖਾਵਾਂਗੇ, ਸਨਮਾਨ ਤਾਂ ਮਿਲਦਾ ਹੈ ਨਾ। ਮਿਲਦਾ, ਇੱਜ਼ਤ ਤਾਂ ਇੱਥੇ ਇੱਕ ਮਿਲਦੀ ਮੈਂ ਗੱਲ ਜ਼ਰੂਰ ਜੋੜ ਦਿਆਂ, NHM ਦੀ ਗੱਲ ਭੈਣ ਹੁਣੀ ਕੀਤੀ ਹੈ। ਨੈਸ਼ਨਲ ਹੈਲਥ ਮਿਸ਼ਨ ਦਾ ਜਿਹੜਾ ਫੰਡ ਹਰ ਵਾਰੀ ਪੰਜਾਬ ਨੂੰ ਮਿਲਣਾ ਹੁੰਦਾ ਹੈ, ਜਿਹਦੇ ਨਾਲ ਪੰਜਾਬ ਦੀਆਂ ਸਿਹਤ ਸਹੂਲਤਾਂ ਤੇ ਕੰਮ ਹੋਣਾ ਹੁੰਦਾ ਹੈ, ਉਹ ਵੀ ਭਗਵੰਤ ਮਾਨ ਸਾਹਿਬ ਦੀ ਇੱਕ ਹੱਥ ਜੋੜ ਕੇ ਲੱਗੀ ਹੋਈ ਫੋਟੋ ਨੇ ਰੋਕ ਲਿਆ। ਜਦੋਂ ਮੁਹੱਲਾ ਕਲੀਨਿਕ ਨੂੰ ਇੱਕ ਪਾਰਟੀ ਦੇ ਨਾਮ ਦੇ ਨਾਲ ਜੋੜ ਕੇ ਤੇ ਮੁੱਖ ਮੰਤਰੀ ਆਪਣੀ ਫੋਟੋ ਲਗਵਾ ਕੇ ਮੁਹੱਲਾ ਕਲੀਨਿਕ ਖੋਲ ਦਿੱਤਾ, ਤਾਂ NHM ਅੱਗੇ ਰੂਰਲ ਡਿਵੈਲਪਮੈਂਟ ਫੰਡ ਰੁਕੇ ਹੋਏ ਨੇ। ਹੁਣ ਨੈਸ਼ਨਲ ਹੈਲਥ ਮਿਸ਼ਨ ਦਾ ਵੀ ਜਿਹੜਾ ਪੈਸਾ ਹੈ ਉਹ ਵੀ ਇਹਨਾਂ ਦੀ ਇੱਕ ਐਡਵਰਟਾਈਜ਼ਮੈਂਟ ਦੇ ਤਰੀਕੇ ਦੇ ਕਰਕੇ ਰੁਕ ਗਿਆ, ਤੇ ਉਹਦੇ ਕਰਕੇ ਵੀ ਪੰਜਾਬ ਦੇ ਹਸਪਤਾਲਾਂ ਦੇ ਵਿੱਚ, ਪੰਜਾਬ ਦੇ ਮੁਹੱਲਾ ਕਲੀਨਿਕਾਂ ਦੇ ਵਿੱਚ ਪੈਸਾ ਜਿਹੜਾ ਲੱਗਣਾ ਸੀ, ਨਿਵੇਸ਼ ਹੋਣਾ ਸੀ, ਉਸ ਦੀ ਸ਼ਾਰਟੇਜ ਚੱਲ ਰਹੀ ਹੈ। ਇੱਧਰ ਬਾਈ ਹੁਣੇ ਕਹਿੰਦੇ ਨੇ ਮੈਂ ਵਿਦੇਸ਼ ਤੋਂ ਆਇਆ ਸੀ, ਇੱਥੇ ਦੀਆਂ ਸਰਕਾਰ ਜਿਹੜੀ ਸੀ ਉਹਦੀਆਂ ਨਵੀਆਂ ਪਾਲਿਸੀਆਂ ਦੇਖ ਕੇ, ਪਰ ਉਹ ਪਾਲਿਸੀਆਂ ਦੇ ਜਾਲ ਦੇ ਵਿੱਚ ਐਸੇ ਫਸੇ ਕਿ ਉਹ ਵੀ ਰਗੜੇ ਹੋਏ ਮਹਿਸੂਸ ਕਰ ਰਹੇ ਨੇ। ਬਾਈ ਕਿੱਥੋਂ ਆਏ ਸੀ ਤੇ ਕੀ ਲੱਗਦਾ ਅੱਜ ਦੀ ਸਥਿਤੀ ਨੂੰ ਜਦੋਂ ਦੇਖਦੇ ਆ ਇੱਥੇ ਜਲੰਧਰ ਪੱਛਮੀ 'ਚ ਖੜੇ ਹੋ ਕੇ? ਸਰ 9 ਸਾਲ ਆਸਟ੍ਰੇਲੀਆ 'ਚ ਰਹਿ ਕੇ ਆਇਆ ਜੀ। ਉੱਧਰ ਦੀਆਂ ਫੈਸਿਲਿਟੀਆਂ ਨੂੰ ਜੇ ਆਪਾਂ ਇੱਧਰ ਕੰਪੇਅਰ ਕਰੀਏ ਜਾਂ ਉੱਧਰ ਦੀਆਂ ਸਰਕਾਰਾਂ ਨੂੰ, ਨੀਤੀਆਂ ਨੂੰ ਇੱਧਰ ਨਾਲ ਦੇਖਿਆ ਜਾਵੇ ਤਾਂ ਇਹ ਸਰਕਾਰਾਂ ਉਹਨਾਂ ਤੋਂ 5-10 ਹਜ਼ਾਰ ਸਾਲ ਪਿੱਛੇ ਨੇ। ਅੱਛਾ, 5-10 ਹਜ਼ਾਰ ਸਾਲਾਂ ਦੇ ਵਿੱਚ ਵੀ ਉਹ ਇੱਥੇ ਸਰ ਉੱਧਰ ਸਾਡੇ ਇੱਥੇ ਇਹਨਾਂ ਨੇ ਪਾਲਿਸੀ ਤਿਆਰ ਕੀਤੀ ਹੈ, ਜੇ ਕੋਈ ਸਾਡਾ ਸਟਾਫ ਮੈਂਬਰ ਪ੍ਰੈਗਨੈਂਟ ਹੋ ਜਾਂਦਾ ਆ, ਉਹਨਾਂ ਨੂੰ ਕੋਈ ਮੈਟਰਨਿਟੀ ਛੁੱਟੀ ਨਹੀਂ ਮਿਲਦੀ ਜਾਂ ਕੁਝ ਨਹੀਂ ਦਿੰਦੇ, ਤੇ ਸਰਕਾਰ ਉੱਧਰਲੀਆਂ ਸਰਕਾਰਾਂ ਸਾਲ ਦੀ ਛੁੱਟੀ ਮੈਟਰਨਿਟੀ ਮਦਰ ਨੂੰ ਦੇ ਰਹੀਆਂ ਆ ਪੇਡ, ਤੇ ਨਾਲ ਦੀ ਨਾਲ 3 ਮਹੀਨੇ ਦੀ ਛੁੱਟੀ ਹਸਬੈਂਡ ਨੂੰ ਵੀ ਦਿੰਦੀਆਂ ਨੇ ਤਾਂ ਜੋ ਆਪਣੇ ਬੱਚਿਆਂ ਨੂੰ ਦੇਖ ਸਕਣ। ਸਾਡੀ ਸਰਕਾਰ ਕਹਿੰਦੀ ਹੈ ਤੁਹਾਡੀ ਲੱਤ ਟੁੱਟ ਜਾਵੇ, ਬਾਂਹ ਟੁੱਟ ਜਾਵੇ, ਸਿਰ ਪਾਟ ਜਾਵੇ, ਅੰਨੇ ਹੋ ਜਾਓ, ਜੋ ਮਰਜ਼ੀ ਹੋ ਜਾਓ, ਅਗਲੇ ਦਿਨ ਤੁਸੀਂ ਕੰਮ ਤੇ ਚਾਹੀਦੇ ਆ, ਵੀਲਚੇਅਰ ਤੇ ਆਓ, ਚਾਹੇ ਜਿੱਦਾਂ ਮਰਜ਼ੀ ਆਓ, ਨਹੀਂ ਤਾਂ ਨੌਕਰੀ ਛੱਡ ਦਿਓ। ਕਿਹੜੀ ਸਰਕਾਰ ਆ ਜਿਹੜੀ ਰੋਜ਼ ਮੀਡੀਆ ਦੇ ਉੱਤੇ ਬੈਠ ਕੇ ਇਹ ਰੌਲਾ ਪਾਉਂਦੀ ਆ ਅਸੀਂ 98,000 ਨੌਕਰੀਆਂ ਦੇਤੀਆਂ, ਲੱਖ ਨੌਕਰੀ ਦੇਤੀ, ਤੇ ਉਹ ਕਿਹੜੀ ਸਰਕਾਰ ਆ ਜਾਂ ਕਿਹੜੀ ਦੁਨੀਆ ਦੀ ਜਾਂ ਕਿਹੜਾ ਸੰਵਿਧਾਨ ਇਹਨਾਂ ਨੂੰ ਕਹਿੰਦਾ ਹੈ ਕਿ ਤੁਸੀਂ ਇੱਕ ਮੁਲਾਜ਼ਮ ਨੂੰ ਰੱਖ ਕੇ ਅਗਲੇ ਦਿਨ ਇਹ ਕਹਿ ਰਹੇ ਤੈਨੂੰ ਛੁੱਟੀ ਨਹੀਂ ਮਿਲਣੀ, ਤੂੰ ਨੌਕਰੀ ਛੱਡ ਦੇ? ਇਹ ਤਾਂ ਫਿਰ ਸੰਵਿਧਾਨ ਦੀ ਉਲੰਘਣਾ। ਸਿੱਧੇ ਜਿਹੜੇ ਲੇਬਰ ਲਾਜ਼ ਨੇ ਉਹ ਇਹ ਸਾਰੀਆਂ ਮੈਟਰਨਿਟੀ ਲੀਵ ਦੀ ਗੱਲ ਹੁੰਦੀ ਹੈ ਲੇਬਰ ਲਾਅ ਦੇ ਵਿੱਚ। ਫਿਰ ਇੱਕ ਕਹਿ ਲਓ ਵੀ ਬੰਦੇ ਦਾ ਆਪਣਾ ਪਰਸਨਲ ਰਾਈਟ ਹੁੰਦਾ, ਰਾਈਟ ਟੂ ਲਿਵ। ਜੇ ਅਸੀਂ ਜ਼ਿੰਦਗੀ ਜੀ ਨਹੀਂ ਸਕਦੇ, ਇਹ ਤਾਂ ਫਿਰ ਤੁਹਾਨੂੰ ਇੱਕ ਤਰੀਕੇ ਦਾ ਉਹਨਾਂ ਨੇ ਖਰੀਦ ਲਿਆ ਸਾਰੀ ਉਮਰ ਦੇ ਲਈ। ਸਰ ਮੈਂ ਤੁਹਾਨੂੰ 2 ਗੱਲਾਂ ਦੱਸਦਾ ਜੀ। ਭਗਵੰਤ ਮਾਨ ਸਾਹਿਬ ਹਰ ਦਫ਼ਤਰ ਦੇ ਵਿੱਚ ਸ਼ਹੀਦ ਭਗਤ ਸਿੰਘ ਜੀ ਦੀ ਫੋਟੋ ਲਵਾਉਂਦੇ ਆ, ਬਾਬਾ ਸਾਹਿਬ ਅੰਬੇਦਕਰ ਦੀ ਫੋਟੋ ਲਵਾਉਂਦੇ ਆ, ਕਹਿੰਦੇ ਅਸੀਂ ਬਹੁਤ ਇੱਜ਼ਤ ਮਾਣਦੇ ਨੇ। ਮੈਂ ਕਹਿੰਦਾ ਜਿੰਨਾ ਅਪਮਾਨ ਇਹਨਾਂ ਨੇ ਸਾਡੇ ਸ਼ਹੀਦਾਂ ਦਾ ਇਸ ਸਰਕਾਰ ਨੇ ਕੀਤਾ ਆ, ਹਰ ਵਾਰ ਸ਼ਹੀਦ, ਮੈਂ ਖੁਦ ਬੰਗਿਆ ਤੋਂ ਆਇਆ ਸ਼ਹੀਦ ਭਗਤ ਸਿੰਘ ਦੇ, ਜਿੰਨਾ ਝੂਠ ਉਹਦੀ ਫੋਟੋ ਮੋਰੇ ਖੜ ਕੇ ਇਸ ਸਰਕਾਰ ਨੇ ਬੋਲਿਆ ਆ, ਮੈਂ ਕਹਿੰਦਾ ਉਹਨਾਂ ਸ਼ਹੀਦਾਂ ਦੀ ਜਿੰਨੀ ਬੇਇੱਜ਼ਤੀ ਇਸ ਸਰਕਾਰ ਨੇ ਕੀਤੀ ਆ ਉਨੀ ਕਦੀ ਵੀ ਕਿਸੇ ਨੇ ਨਹੀਂ ਕੀਤੀ। ਭਗਤ ਸਿੰਘ ਕਹਿੰਦਾ ਸੀ ਤੁਸੀਂ ਇਨਕਲਾਬ ਕਰੋ, ਅਸੀਂ ਇੱਥੇ ਇਨਕਲਾਬ ਕਰਨ ਆਏ ਆ। ਜੇ ਇਹ ਸਰਕਾਰ ਕਹਿੰਦੇ ਸੀ ਵੀ ਮੈਂ ਜਲੰਧਰ ਆ ਕੇ ਬੈਠਾ, ਮੇਰੇ ਕੋਲ ਆ ਕੇ ਆਓ, ਮੰਗਾਂ ਮੈਂ ਤੁਹਾਡੀਆਂ ਮੰਗਾਂ ਸੁਣੂਗਾ, ਕਿਉਂ ਨਹੀਂ ਟਾਈਮ ਦਿੱਤਾ ਗਿਆ? ਕਿਉਂ ਨਹੀਂ ਸਾਡੇ ਨਾਲ ਗੱਲ ਕੀਤੀ ਗਈ? ਅਸੀਂ ਨਹੀਂ ਸੀ ਚਾਹੁੰਦੇ ਵੀ ਸਾਡਾ ਸਾਰੇ ਦੇ ਸਾਰੇ ਸਟਾਫ ਨਾਲ ਬੈਠ ਕੇ ਗੱਲ ਕਰੋ। ਜੋ 2 ਬੰਦੇ ਸੀ ਉਹਨਾਂ ਨਾਲ 10 ਮਿੰਟ ਤਾਂ ਦੇ ਸਕਦੇ ਸੀ। ਜਦੋਂ ਤੁਸੀਂ ਜਲੰਧਰ ਦੇ ਵਿੱਚ ਆਪਣੇ ਉਮੀਦਵਾਰ ਨੂੰ ਜਿਤਾਉਣ ਲਈ ਪਿਛਲੇ 15 ਦਿਨਾਂ ਦੇ ਵਿੱਚ ਸਾਰਾ ਕੁਝ ਛੱਡ ਕੇ ਪੰਜਾਬ ਦਾ ਬੇੜਾ ਬਿਠਾਲ ਕੇ ਇੱਥੇ ਬੈਠ ਕੇ ਉਹਨੂੰ ਜਿਤਾਉਣ ਲਈ ਪਹੁੰਚੇ ਹੋ, ਤਾਂ ਕਿਉਂ ਨਹੀਂ ਸਾਡੀ 10 ਮਿੰਟ ਗੱਲ ਸੁਣੀ? ਦੂਜੀ ਗੱਲ, ਦੇਸ਼ ਦੇ ਸੰਵਿਧਾਨ ਦੇ ਨਿਰਮਾਤਾ ਡਾਕਟਰ ਬਾਬਾ ਸਾਹਿਬ ਅੰਬੇਦਕਰ ਦੀ ਫੋਟੋ ਲਾਈ ਹੋ ਆ, ਤੁਸੀਂ ਉਹਦੀਆਂ ਕਿਹੜੀਆਂ ਸੰਵਿਧਾਨਿਕ ਗੱਲਾਂ ਨੂੰ ਮੰਨਦੇ ਹੋ? ਬਾਬਾ ਸਾਹਿਬ ਨੇ ਕਿਹਾ ਕਿ ਹਰ ਮੁਲਾਜ਼ਮ ਨੂੰ ਛੁੱਟੀ ਦਾ ਅਧਿਕਾਰ ਆ, ਮੈਟਰਨਿਟੀ ਦਾ ਅਧਿਕਾਰ ਆ, ਉਸ ਤੇ ਉਹਨਾਂ ਨੇ ਸਪੈਸ਼ਲ ਕੰਮ ਕੀਤਾ 8 ਘੰਟੇ ਸਭ ਕੁਝ ਆ। ਸਾਡਾ ਕੀ ਕੀਤਾ? ਸਾਨੂੰ ਤਾਂ ਉਹਨੇ ਛੁੱਟੀ ਤੱਕ ਨਹੀਂ ਦਿੱਤੀ। ਐਤਵਾਰ ਦੀ ਛੁੱਟੀ ਦੇ ਪੈਸੇ ਸਾਡੇ ਕੱਟ ਹੁੰਦੇ ਆ। ਜੇ ਕੋਈ ਛੁੱਟੀ ਸਰਕਾਰੀ ਆ ਜਾਵੇ ਉਹਦੀ ਤਨਖਾਹ ਸਾਨੂੰ ਨਹੀਂ ਮਿਲਦੀ। ਜੇ ਅਸੀਂ ਬਿਮਾਰ ਹੋ ਜਾਈਏ, ਛੁੱਟੀ ਕਰ ਲਈਏ, ਉਹਦੇ ਤਨਖਾਹ ਸਾਨੂੰ ਨਹੀਂ ਦਿੰਦੀ। ਜੇ ਉਲਟਾ ਤਾਂ ਸਾਨੂੰ ਹੁਣ ਇਹ ਵੀ ਕਹਿੰਦੇ ਨੇ ਖਜ਼ਾਨਾ ਭਰਿਆ ਹੋਇਆ। ਜੇ ਖਜ਼ਾਨਾ ਭਰਿਆ ਹੋਇਆ ਤਾਂ ਗੱਲ ਤੇ ਪੈਸੇ ਕਿਉਂ? ਸਰ ਖਜ਼ਾਨੇ ਦੀ ਤਾਂ ਦੂਰ ਦੀ ਗੱਲ ਆ, ਸਾਨੂੰ ਤੱਕ ਤਾਂ ਹੁਣ ਸੁਣਨ 'ਚ ਇਹ ਵੀ ਤਾਂ ਆ ਰਿਹਾ ਆ ਕਿ ਤੁਸੀਂ ਸਰਕਾਰੀ ਬਿਲਡਿੰਗਾਂ 'ਚ ਬੈਠੇ ਆ, ਤੁਹਾਡੇ ਬੈਠੇ ਜੇ ਸਰਕਾਰੀ ਬਿਲਡਿੰਗ ਦੇ ਵਿੱਚ ਕੋਈ ਚੋਰੀ ਹੋ ਜਾਂਦੀ ਆ ਜਾਂ ਕੋਈ ਨੁਕਸਾਨ ਹੋ ਜਾਂਦਾ ਤਾਂ ਤੁਹਾਡੀ ਜੇਬ ਦੇ ਵਿੱਚੋਂ ਭਰਿਆ ਜਾਵੇਗਾ। ਤੁਸੀਂ ਕਹੋ ਰਾਤ ਨੂੰ ਵੀ ਅਸੀਂ ਮੰਜਾ ਡਾਲੀਏ? ਹਾਂਜੀ ਸਰ, ਉਹਨਾਂ ਦਾ ਇਹੀ ਹੁਕਮ ਆ ਕਿ ਇਹਦੀ ਸਾਰੀ ਜ਼ਿੰਮੇਵਾਰੀ ਤੁਹਾਡੀ ਆ। ਜੇ ਉੱਥੇ ਕਿਸੇ ਚੀਜ਼ ਦੀ ਭੰਨਤੋੜ ਹੁੰਦੀ ਹੈ ਤਾਂ ਤੁਹਾਡੀ ਜੇਬ ਦੇ ਵਿੱਚੋਂ ਪੈਸੇ ਲਏ ਜਾਣਗੇ ਜੀ। ਤੇ ਸਾਨੂੰ 11,000 ਰੁਪਈਆ 12,000 ਰੁਪਈਆ ਤਨਖਾਹ ਦੇ ਕੇ ਸਾਡੇ ਦੇ ਕੋ ਸਾਨੂੰ ਜੋ ਇਹਨਾਂ ਨੇ ਕਿਹਾ ਸੀ ਨਾ ਸਾਨੂੰ ਕੋਈ ਇਹ ਫੰਡ ਭੇਜ ਰਹੇ ਆ, ਕਾਪੀਆਂ ਪੈਨ ਜੋ ਉੱਥੇ ਮੇਨਟੇਨੈਂਸ, ਕੋਈ ਬਾਥਰੂਮ ਖਰਾਬ ਹੋ ਗਿਆ, ਕੋਈ ਸਵਿਚ ਖਰਾਬ ਹੋ ਗਿਆ, ਉਹ ਵੀ ਅਸੀਂ ਪੱਲਿਓ ਸਰ ਅਸੀਂ ਆਪਣੀ ਜੇਬ ਚੋਂ ਦੇ ਰਹੇ ਹਾਂ। ਸੋ ਇਹ ਹਾਲਾਤ ਨੇ
ਇੱਕ ਗੱਲ ਤਾਂ ਪੱਕੀ ਹੈ ਕਿ ਪੰਜਾਬ ਸਰਕਾਰ ਹੁਣ ਇਹ ਲਾਰੇ ਜ਼ਰੂਰ ਲਾਊਗੀ ਕਿ ਅਸੀਂ ਨਵੇਂ ਸੱਤਾ ਦੇ ਵਿੱਚ ਆਏ ਸੀ, ਪਹਿਲਾਂ ਦਲ ਬਦਲੀਆਂ ਜਿਹੜੀਆਂ ਹੁੰਦੀਆਂ ਸੀ, ਇੱਕ ਪਾਰਟੀ ਹਟਦੀ ਸੀ, ਦੂਜੀ ਆ ਜਾਂਦੀ ਸੀ, ਦੂਜੀ ਹਟਦੀ ਸੀ, ਫਿਰ ਪਹਿਲੀ ਆ ਜਾਂਦੀ ਸੀ। ਤੁਸੀਂ ਕਹੋਗੇ ਕਿ ਅਸੀਂ ਪਹਿਲੀ ਵਾਰੀ ਸੱਤਾ 'ਚ ਆਏ ਸੀ, ਸਾਨੂੰ ਇੰਨਾ ਐਕਸਪੀਰੀਅੰਸ ਨਹੀਂ ਸੀ, ਪਰ ਜਿਹੜੀ ਬਿਊਰੋਕ੍ਰੇਸੀ ਹੁੰਦੀ ਹੈ, ਅਸਲ ਸਰਕਾਰ ਉਹ ਹੁੰਦੀ ਹੈ। ਉਹਨਾਂ ਨੇ ਆਪਣੀ ਉਮਰ ਪੂਰੀ ਹੋਣ ਤੱਕ ਕਿਤੇ ਨਹੀਂ ਜਾਣਾ ਹੁੰਦਾ। ਜਿਹੜੇ ਪਾਲਿਸੀਆਂ ਤੁਹਾਨੂੰ ਘੜ ਕੇ ਦਿੰਦੇ ਨੇ, ਘੱਟੋ ਘੱਟ ਉਹਨਾਂ ਦੀ ਤਾਂ ਜਵਾਬਦੇਹੀ ਤੁਸੀਂ ਤੈਅ ਕਰ ਸਕਦੇ ਹੋ ਕਿ ਭਾਈ ਤੁਸੀਂ ਇਹ ਜਿਹੜੀ ਪਾਲਿਸੀ ਬਣਾਈ ਸੀ, ਇਹਦੇ ਵਿੱਚ ਇੰਨੇ ਲੂਪ ਹੋਲ ਕਿਉਂ ਨੇ, ਇਹ ਜਿਹੜੇ ਸਾਰੇ ਵਰਗ ਨੇ ਇਹ ਇਸ ਤਰੀਕੇ ਦੇ ਨਾਲ ਧਰਨੇ ਕਿਉਂ ਦੇ ਰਹੇ ਨੇ ਸਾਡੇ ਖਿਲਾਫ। ਤੁਸੀਂ ਘੱਟੋ ਘੱਟ ਬਿਊਰੋਕ੍ਰੇਸੀ 'ਚ ਬੈਠੇ ਹੋਏ ਲੱਖਾਂ ਕਰੋੜਾਂ ਦੀ ਤਨਖਾਹ ਲੈਣ ਵਾਲੇ ਉਹਨਾਂ ਅਫਸਰਾਂ ਦੀ ਜਿਹੜੇ ਏਸੀ ਦੀ ਹਵਾ ਖਾ ਕੇ ਘਰ ਨੂੰ ਮੁੜ ਜਾਂਦੇ ਨੇ, ਉਹਨਾਂ ਦੀ ਜਵਾਬਦੇਹੀ ਤੈਅ ਕਰ ਸਕਦੇ ਹੋ ਕਿ ਨਹੀਂ। ਇੱਧਰ ਭੈਣ ਹੁਣੀ ਨੇ, ਇਹਨਾਂ ਨੇ ਮੁੱਖ ਮੰਤਰੀ ਦੇ ਨਾਲ ਬਲਵੀਰ ਸਿੰਘ ਜਿਹੜੇ ਸਿਹਤ ਮੰਤਰੀ ਨੇ ਉਹਨਾਂ ਨਾਲ ਮੁਲਾਕਾਤ ਕੀਤੀ ਸੀ। ਇਹਨਾਂ ਦੇ ਜ਼ਬਾਨੀ ਸੁਣਦੇ ਆ ਇਹਨਾਂ ਨੂੰ ਬਲਵੀਰ ਸਿੰਘ ਨੇ ਕੀ ਕਿਹਾ ਸੀ। ਭੈਣੇ ਤੁਸੀਂ ਮੁਲਾਕਾਤ ਕਰਦੇ ਰਹੇ ਹੋ, ਆਪਣੇ ਪੱਧਰ ਤੇ ਇਨੀਸ਼ੀਏਟਿਵ ਲਿਆ, ਪਰ ਤੁਹਾਨੂੰ ਸੁਣਨ ਨੂੰ ਕੀ ਮਿਲਿਆ ਉਹਨਾਂ ਦੇ ਕੋਲ? ਹਾਂਜੀ ਸਰ, ਅਸੀਂ ਨੇ ਨਾ ਹੈਲਥ ਮਿਨਿਸਟਰ ਸਰ ਨਾਲ 4 ਵਾਰ ਮੀਟਿੰਗ ਲਈ ਆ। ਉਹਨਾਂ ਨੇ ਸਾਨੂੰ ਇਹੀ ਗੱਲ ਸਮਝਾਈ ਵੀ ਬੇਟਾ ਇਹ ਸਿਰਫ 5 ਸਾਲ ਲਈ ਖੋਲ੍ਹਿਆ ਗਿਆ ਡ੍ਰੀਮ ਪ੍ਰੋਜੈਕਟ ਆ, ਸਿਰਫ ਇਹਨੇ 5 ਸਾਲ ਹੀ ਚੱਲਣਾ, ਉਸ ਤੋਂ ਬਾਅਦ ਇਹਦਾ ਕੁਝ ਪਤਾ ਆ ਵੀ ਇਹ ਚੱਲਣਾ ਅੱਗੇ ਜਾਂ ਨਹੀਂ ਚੱਲਣਾ। ਤੁਸੀਂ ਇਹ ਨੌਕਰੀ ਨੂੰ ਸਾਈਡ ਤੇ ਲੈ ਕੇ ਚਲੋ, ਤੁਸੀਂ ਆਪਣੀ ਅੱਗੇ ਜੌਬ ਦੀ ਤਿਆਰੀ ਕਰੋ। ਤੁਹਾਡੀ ਐਨਐਮ ਦੀਆਂ ਪੋਸਟਾਂ ਆ ਰਹੀਆਂ ਨੇ, ਤੁਸੀਂ ਉਹਨਾਂ ਦੀ ਤਿਆਰੀ ਕਰੋ, ਤੁਸੀਂ ਅੱਗੇ ਆਪਣਾ ਸਟੱਡੀ ਕਰੋ, ਕੁਝ ਹੋਰ ਦੇਖੋ ਆਪਣਾ, ਵੀ ਤੁਸੀਂ ਇਹ ਜੌਬ ਨੂੰ ਸੀਰੀਅਸ ਨਾ ਲਓ, ਕਿਉਂਕਿ ਇਹ ਜੌਬ ਦੇ ਵਿੱਚ ਕੁਝ ਖੱਟਣ ਨੂੰ ਹੈ ਨਹੀਂਗਾ, ਤੇ ਇਹਦੇ ਵਿੱਚ ਜਿਹੜੀਆਂ ਤੁਹਾਡੀਆਂ ਮੰਗਾਂ ਨੇ ਉਹ ਨਹੀਂ ਪੂਰੀਆਂ ਹੋ ਸਕਦੀਆਂ। ਉਹਨਾਂ ਨੇ ਸਾਡੀ ਇੱਕ ਮੰਗ ਜ਼ਰੂਰ ਮੰਨੀ ਸੀ ਵੀ ਕਹਿੰਦੇ ਤੁਹਾਡਾ ਐਕਸਪੀਰੀਅੰਸ ਕਾਊਂਟ ਹੋ ਜਾਣਾ, ਤੇ ਤੁਹਾਡਾ ਮਤਲਬ ਏਐਨਐਮ ਦਾ ਐਕਸਪੀਰੀਅੰਸ ਕਾਊਂਟ ਹੋ ਜਾਣਾ ਜਦੋਂ ਅਸੀਂ ਦੂਸਰੀ ਸਰਕਾਰ ਇਸ ਬਿਹਾਫ ਤੇ ਤੁਹਾਨੂੰ ਰਿਆਇਤ ਮਿਲੂਗੀ ਅਗਲੀ ਨੌਕਰੀ? ਕਹਿ ਰਹੇ ਸੀਗੇ ਸਰ ਵੀ ਹੋ ਜਾਣਾ, ਪਰ ਨਹੀਂ ਹੋਇਆ, ਕਿਉਂਕਿ ਸਾਡੀਆਂ ਜਿਹੜੀਆਂ ਨਾਲ ਦੀਆਂ ਦੂਸਰੀਆਂ ਭੈਣਾਂ ਨੇ ਉਹਨਾਂ ਨੇ ਰੈਗੂਲਰ ਪੇਪਰ ਦਿੱਤਾ ਸੀ ਨਾ, ਜਿਹੜਾ ਹੁਣ ਰੈਗੂਲਰ ਪੇਪਰ ਹੋਇਆ ਨਾ, ਉਹਦੇ ਵਿੱਚ ਸਾਡਾ ਐਕਸਪੀਰੀਅੰਸ ਕਾਊਂਟ ਨਹੀਂ ਹੋਇਆ, ਸਾਡੀਆਂ ਬਾਕੀ ਕੁੜੀਆਂ ਦਾ ਐਕਸਪੀਰੀਅੰਸ ਕਾਊਂਟ ਨਹੀਂ ਹੋਇਆ। ਮਜ਼ਾਕ ਉਡਾਇਆ ਜਾਂਦਾ ਵੀ ਸੀਏ ਦੀ ਵੀ ਪੋਸਟ ਹੁੰਦੀ ਆ, ਕੋਈ ਕਹਿੰਦੇ ਐਨਐਚਐਮ ਦੇ ਮਹੱਲਾ ਕਲੀਨਿਕ ਦੀ ਵੀ ਟੈਸਟ ਹੁੰਦਾ, ਕੋਈ ਕਹਿੰਦੇ ਸਾਡਾ ਉਹਨਾਂ ਨੂੰ ਕਿਹਾ ਨਹੀਂ ਭਾਈ ਤੁਹਾਡਾ ਹੀ ਡ੍ਰੀਮ ਪ੍ਰੋਜੈਕਟ ਹੈ, ਅਸੀਂ ਕਿਹੜਾ ਆਪ ਬਣਾ ਲਿਆ। ਕਹਿੰਦੇ ਐਨਐਚਐਮ ਦੇ ਅੰਡਰ ਰੱਖ ਕੇ ਸਾਨੂੰ ਇਦਾਂ ਕੀਤਾ ਉਹਨਾਂ ਨੇ, ਕਹਿੰਦੇ ਤੁਹਾਡਾ ਕੋਈ ਐਕਸਪੀਰੀਅੰਸ ਐਡ ਨਹੀਂ। ਐਨਐਚਐਮ ਵਾਲੇ ਵੀ ਤਾਂ ਉਹੀਓ ਕੰਮ ਕਰ ਰਹੇ, ਉਹੀ ਅਸੀਂ ਕਰ ਰਹੇ ਆ। ਸਾਡਾ ਪੇਪਰ ਲੈ ਕੇ ਸਾਨੂੰ ਸਾਡਾ ਮਜ਼ਾਕ ਉਡਾਇਆ ਗਿਆ। ਇਹ ਤਾਂ ਜਲਾਲਤ ਹੈ। ਹਾਂਜੀ, ਸਾਨੂੰ ਪੂਰੀ ਤਰ੍ਹਾਂ ਜਲੀਲ ਕੀਤਾ ਗਿਆ ਉਹਨਾਂ ਨੇ। ਇਹ ਸਰ ਕਹਿ ਰਹੇ ਆ ਵੀ ਇਹ ਕਹਿ ਤਾਂ ਰਹੇ ਆ ਵੀ ਐਨਐਚਐਮ ਦੇ ਅੰਡਰ ਆਉਂਦੇ ਹੋ ਤੁਸੀਂ, ਵੀ ਨਹੀਂ ਆਉਂਦੇ, ਪਾਲਿਸੀ ਦੇ ਥਰੂ ਆਉਂਦੇ ਹੋ, ਪਰ ਜਿਹੜੀਆਂ ਸਾਨੂੰ ਲੈਟਰ ਆਉਂਦੀਆਂ ਨੇ ਨਾ ਸਾਰੀਆਂ, ਉਹ ਸਾਨੂੰ ਐਨਐਚਐਮ ਦੇ ਅੰਡਰ ਹੀ ਆਉਂਦੀਆਂ ਨੇ। ਸਾਨੂੰ ਕੋਈ ਛੁੱਟੀ ਦੀ ਆ ਗਈ, ਕੋਈ ਸੈਲਰੀ ਦੀ ਆ ਗਈ, ਕੋਈ ਵੀ ਲੈਟਰ ਹੈ ਜਿਹੜੀ ਸਾਨੂੰ ਉਹ ਐਨਐਚਐਮ ਦੇ ਅੰਦਰ ਹੀ ਆਉਂਦੀ ਆ, ਪਰ ਇਹ ਆਪ ਮੰਨਣ ਨੂੰ ਤਿਆਰ ਨਹੀਂ ਹੈਗੇ। ਪਰ ਇਹ ਆਪ ਕਹਿ ਰਹੇ ਨੇ ਤੁਸੀਂ ਪਾਲਿਸੀ ਦੇ ਅੰਡਰ ਹੀ ਆਉਂਦੇ ਹੋ, ਤੁਸੀਂ ਐਨਐਚਐਮ ਦੇ ਅੰਡਰ ਨਹੀਂ ਆਉਂਦੇ ਹੈਗੇ। ਹਾਂਜੀ ਸਰ। ਭੈਣੇ ਤੁਸੀਂ ਕੀ ਕਹਿਣਾ ਚਾਹੁੰਦੇ? ਸਤਿ ਸ਼੍ਰੀ ਅਕਾਲ। ਹਾਂਜੀ ਸਰ, ਮੈਂ ਮੈਟਰਨਿਟੀ ਲੀਵ ਅਕੋਰਡਿੰਗ ਗੱਲ ਕਰਨੀ ਚਾਹੁੰਦੀ ਹਾਂ। ਮਤਲਬ ਜਦੋਂ ਜੌਬ ਮਿਲੀ ਸੀ ਤਾਂ ਮੇਰਾ ਸਜੇਰੀਅਨ ਹੋਇਆ ਸੀਗਾ, ਤੇ ਮਤਲਬ ਉਹਨਾਂ ਨਾਲ ਗੱਲ ਕੀਤੀ ਗਈ ਵੀ ਮਤਲਬ ਛੁੱਟੀ ਬਾਰੇ, ਕਹਿੰਦੇ ਵੀ ਛੁੱਟੀ ਨਹੀਂ ਮਤਲਬ ਤੁਹਾਨੂੰ ਮਿਲੇਗੀ, ਵੀ ਜੇ ਤੁਸੀਂ ਛੁੱਟੀ ਲੈਣੀ ਹੈ ਤਾਂ ਤੁਸੀਂ ਡਿਊਟੀ ਮਤਲਬ ਛੱਡ ਸਕਦੇ ਹੋ, ਵੀ ਵੇਟਿੰਗ 'ਚ ਬਹੁਤ ਨੇ, ਵੀ ਅਸੀਂ ਹੋਰ ਕਿਸੇ ਨੂੰ ਰੱਖ ਲਾਂਗੇ। ਤਾਂ ਮੇਰਾ ਸਜੇਰੀਅਨ ਹੋਇਆ ਸੀਗਾ, ਜੇ 1 ਮੰਥ ਹੀ ਹੋਇਆ ਸੀ ਸਜੇਰੀਅਨ, ਤੇ ਮੈਨੂੰ ਆਪਣਾ ਬੱਚਾ ਕਿਸੇ ਨੂੰ ਮਤਲਬ ਗੋਦ ਦੇਣਾ ਪਿਆ, ਕਿਉਂਕਿ ਮੇਰਾ ਬੱਚਾ ਕੋਈ ਘਰੇ ਸਾਂਭਣ ਵਾਲਾ ਨਹੀਂ ਹੈਗਾ ਸੀਗਾ। ਅੱਛਾ ਜੀ। ਤੇ ਮਤਲਬ ਮੈਨੂੰ ਆਪਣਾ ਬੱਚਾ ਗੋਦ ਕਿੱਥੋਂ ਆਏ ਹੋਏ ਨੇ ਭੈਣ? 190 ਕਿਲੋਮੀਟਰ ਤੋਂ ਮੇਰੀ ਡਿਊਟੀ ਆ। ਮਤਲਬ ਇੱਕ ਬੇਟਾ ਮੇਰਾ 5 ਸਾਲ ਦਾ, ਇੱਕ ਛੋਟਾ 1 ਸਾਲ ਦਾ। ਫਿਰ ਮੈਨੂੰ ਮਤਲਬ ਆਪਣੇ ਰਿਸ਼ਤੇਦਾਰੀ 'ਚ ਦੇਣਾ ਪਿਆ ਆਪਣਾ ਬੱਚਾ, ਵੀ ਲੀਵ ਨਹੀਂ ਮਿਲਦੀ, ਵੀ ਛੁੱਟੀ ਨਹੀਂ ਹੈਗੀ ਸਾਨੂੰ, ਬੱਚਾ ਮੇਰੇ ਸਾਂਭਣ ਵਾਲਾ ਨਹੀਂ ਕੋਈ ਹੈਗਾ ਸੀਗਾ। ਜੀ ਸੋ ਆ ਹਾਲਾਤ ਨੇ ਧਰਾਂਤਲ ਦੇ ਉੱਪਰ। ਭੈਣ ਹੁਣਾਂ ਦੇ ਜ਼ਬਾਨੋਂ ਤੁਸੀਂ ਗੱਲ ਸੁਣੀ ਹੈ ਕਿਸ ਤਰੀਕੇ ਦੇ ਹਾਲਾਤ ਨੇ। ਜਿਹੜਾ ਪਠਾਨਕੋਟ ਦਾ ਰਹਿਣ ਵਾਲਾ ਹੈ ਉਸ ਨੂੰ ਮਾਨਸੇ ਮੁਕਤਸਰ ਸਿੱਟਿਆ ਹੋਇਆ ਹੈ, ਜਿਹੜਾ ਮਾਨਸੇ ਮੁਕਤਸਰ ਵਾਲਾ ਹੈ ਉਸ ਨੂੰ ਪਟਿਆਲੇ, ਜਲੰਧਰ, ਬਠਿੰਡੇ ਤੋਂ ਲਿਆ ਕੇ ਇੱਧਰਲੇ ਬੰਨੇ ਸਿੱਟਿਆ ਹੋਇਆ ਹੈ। ਇਹ ਧਰਾਂਤਲ ਤੇ ਹਾਲਾਤ ਨੇ। ਪ੍ਰਧਾਨ ਸਾਹਿਬ ਤੋਂ ਪੁੱਛ ਲੈਂਦੇ ਆ ਅਗਲੀ ਹੁਣ ਤੁਹਾਡੀ ਕੀ ਰਣਨੀਤੀ ਹੈ? ਰਣਨੀਤੀ ਇਹ ਹੈ ਜੀ, ਪਹਿਲਾਂ ਤੁਸੀਂ ਇਹਨਾਂ ਦਾ ਦੁੱਖ ਦੇਖ ਸਕਦੇ ਹੋ। ਭੈਣੇ ਅੱਗੇ ਨੂੰ ਆ ਜਾਓ ਜਰਾ। ਤੁਸੀਂ ਇਹਨਾਂ ਦਾ ਦੁੱਖ ਦੇਖ ਕੀ ਹੋਇਆ ਭੈਣੇ? ਕੀ ਤੁਹਾਡਾ ਦੁੱਖ, ਕੀ ਸਮੱਸਿਆ? ਸਾਡਾ ਦੁੱਖ ਇਹੀ ਆ, ਉਹ ਸਾਡੀ ਭੈਣ ਦੀ ਡਿਲੀਵਰੀ ਹੋਈ ਸੀ, ਹਜੇ 1 ਮਹੀਨਾ ਹੋਇਆ ਸੀ ਸਜੇਰੀਅਨ ਹੋਣ ਨੂੰ। ਉਹਨਾਂ ਨੇ ਛੁੱਟੀ ਨਹੀਂ ਦਿੱਤੀ, ਮੈਟਰਨਿਟੀ ਲੀਵ ਨਹੀਂ ਦਿੱਤੀ ਗਈ, ਉਹਨੂੰ ਬੱਚਾ ਕਿਸੇ ਹੋਰ ਨੂੰ ਦੇਣਾ ਪਿਆ। ਉਹ ਬੱਚਾ ਸਾਂਭਣ ਵਾਸਤੇ ਉਹ ਇੱਕ ਮਾਂ ਹੀ ਜਾਣਦੀ ਹੈ ਬੱਚੇ ਦਾ ਦੁੱਖ ਕੀ ਹੈ। ਉਹਨੂੰ ਇਹਦਾ ਮੈਂ ਸਰਕਾਰ ਨੂੰ ਹੀ ਦਿੰਨੀ ਆ। ਸਰਕਾਰ ਨੇ ਹੀ ਇੱਕ ਮਾਂ ਤੋਂ ਆਪਣਾ ਬੱਚਾ ਅਲੱਗ ਕੀਤਾ। ਲਈ ਸਰਕਾਰ ਦੋਸ਼ੀ ਹੈ? ਹਾਂ, ਸਰਕਾਰ ਦੋਸ਼ੀ ਹੈ ਇਹਦੇ ਵਿੱਚ। ਤੁਸੀਂ ਭੈਣਾਂ ਦੀਆਂ ਅੱਖਾਂ ਦੇ ਵਿੱਚ ਹੰਝੂ ਦੇਖ ਸਕਦੇ ਹੋ ਇਸ ਸਮੇਂ ਕਿਸ ਤਰੀਕੇ ਦੇ ਨੇ, ਕਿਸ ਤਰੀਕੇ ਦੇ ਨਾਲ ਭੈਣਾਂ ਰੋ ਰਹੀਆਂ ਨੇ। ਇੱਧਰ ਹੋਰ ਨੇ ਭੈਣੇ, ਤੁਸੀਂ ਕੀ ਕਹਿਣਾ ਚਾਹੁੰਦੇ ਹੋ?
ਜੀ ਦੇਖੋ, ਸਾਨੂੰ ਆਮ ਆਦਮੀ ਕਲੀਨਿਕ 'ਚ ਰੱਖਿਆ ਗਿਆ, ਸਾਡਾ ਪ੍ਰੋਪਰ ਐਗਜ਼ਾਮ ਹੋਇਆ। ਜਦੋਂ ਅਸੀਂ ਐਗਜ਼ਾਮ ਦੇ ਕੇ ਇਸ ਜੌਬ ਵਿੱਚ ਲੱਗੇ, ਸਾਨੂੰ ਇਹ ਸੀਗਾ ਕਿ ਸਾਡੀ ਹੁਣ ਇੰਪਲੋਇਮੈਂਟ ਹੋ ਗਈ ਹੈ, ਸਾਡਾ ਫਿਊਚਰ ਸਿਕਿਉਰ ਹੈ, ਸਾਨੂੰ ਕੁਛ ਨਾ ਕੁਛ ਜਿਹੜੀ ਗਵਰਨਮੈਂਟ ਹੈ, ਜਿਹੜੀ ਅੱਜ ਤੱਕ ਦੂਜੀ ਗਵਰਨਮੈਂਟ ਨੇ ਨਹੀਂ ਕੀਤਾ, ਉਹ ਇਹ ਗਵਰਨਮੈਂਟ ਸਾਨੂੰ ਜ਼ਰੂਰ ਕਰਕੇ ਦੇਗੀ। ਮੈਂ ਆਪੇ ਪੜ੍ਹਨਾ ਕਿ ਜੋ ਬਾਕੀ ਗਵਰਨਮੈਂਟ ਨੇ ਸਾਡੇ ਲਈ ਨਹੀਂ ਕੀਤਾ, ਉਹ ਦੂਜੀ ਇਹ ਵਾਲੀ ਗਵਰਨਮੈਂਟ ਸਾਡੇ ਲਈ ਕੁਝ ਕਰੇਗੀ, ਕਿਉਂਕਿ ਇਹ ਆਮ ਆਦਮੀਆਂ ਦੀ ਗਵਰਨਮੈਂਟ ਹੈ ਤੇ ਆਮ ਲੋਕਾਂ ਨੂੰ ਤਾਂ ਜ਼ਰੂਰ ਸਪੋਰਟ ਕਰੇਗੀ। ਪਰ ਹੁਣ ਇਸ ਜੌਬ ਵਿੱਚ ਆ ਕੇ ਸਾਡੀ ਕੋਈ ਜੌਬ ਸਿਕਿਉਰਿਟੀ ਨਹੀਂ ਹੈ। ਇਹ ਜਿਹੜੇ ਆਮ ਆਦਮੀ ਕਲੀਨਿਕ ਨਾਮ ਤੇ ਇਹਨਾਂ ਨੇ ਖੋਲ੍ਹੇ ਹੈ, ਹੋ ਸਕਦਾ ਕਿ ਇਹ ਸਿਰਫ ਜਦ ਤੱਕ ਇਹ ਆਮ ਆਦਮੀ ਪਾਰਟੀ ਉਦੋਂ ਤੱਕ ਹੀ ਰਹਿਣ, ਤੇ ਉਸ ਤੋਂ ਬਾਅਦ ਦੀ ਸਾਡੀ ਜੌਬ ਦਾ ਕੀ? ਉਹ ਤਾਂ ਭੈਣ ਹੁਣੀ ਦੱਸਿਆ ਕਿ 5 ਸਾਲ ਲਈ ਇਹ ਬਸ ਪਾਇਲਟ ਪ੍ਰੋਜੈਕਟ ਜਿਹਾ ਹੈ, ਉਸ ਤੋਂ ਬਾਅਦ ਬੰਦ ਹੋ ਜਾਣਾ। ਜਿੱਦਾਂ ਪਹਿਲਾਂ ਉਹ ਸਾਂਝ ਕੇਂਦਰਾਂ ਵਾਲੀਆਂ ਬਿਲਡਿੰਗਾਂ ਵਰਤੀਆਂ ਨੇ, ਮੁੜ ਕੇ ਫੇਰ ਸਾਂਝ ਕੇਂਦਰ 'ਚ ਹੀ ਤਬਦੀਲ ਕਰ ਦੇਣਗੇ, ਫਿਰ ਹੋਰ ਕੋਈ ਪਾਰਟੀ ਆ ਕੇ ਰੰਗ ਕਰਾ ਲੂਗੀ ਇਹਨਾਂ ਨੂੰ। ਸਰ, ਤੇ ਸਾਡੀ ਸਿਰਫ ਇੰਨੀ ਕੀ ਮੰਗ ਹੈ ਕਿ ਸਾਨੂੰ ਇੱਕ ਜੌਬ ਸਿਕਿਉਰਿਟੀ ਦਿੱਤੀ ਜਾਏ। ਅਸੀਂ 4 ਸਾਲ ਇੱਥੇ ਕੰਮ ਕਰ ਲੈਂਦੇ ਹਾਂ, ਜਦ ਤੱਕ ਗਵਰਨਮੈਂਟ ਅਸੀਂ ਉਹਨਾਂ ਦੀ ਸਪੋਰਟ ਕਰਨ ਨੂੰ ਤਿਆਰ ਹਾਂ। ਜਿੰਨਾ ਕੋ ਸਾਡੀ ਗੱਲ ਮੰਨ ਸਕਦੇ, ਐਟਲੀਸਟ ਜਿਹੜੀ ਸਾਡੀ ਬੰਦੀਆਂ ਮੰਗਾਂ ਨੇ ਉਹ ਤਾਂ ਮੰਨੀਆਂ ਜਾਣ ਨਾ। ਜਿਵੇਂ ਕਿ ਮੈਟਰਨਿਟੀ ਦੀ ਲੀਵ ਹੈ, ਥੋੜੇ ਬਹੁਤ ਟਰਾਂਸਫਰਸ ਦੇ ਜਿਵੇਂ ਆਪਸ਼ਨ ਹੈ ਉਹ ਹੋਣੇ ਚਾਹੀਦੇ। ਕਈ ਕਿੰਨੀ ਦੂਰ ਦੂਰ ਪੋਸਟਡ ਹੈ, ਉਹਨਾਂ ਨੂੰ ਰੋਜ਼ ਆਉਣਾ ਪੈਂਦਾ। ਉੱਤੋਂ ਸਰ ਸਾਡਾ ਹੈ ਕਿ ਸਾਨੂੰ 3 ਦਿਨ ਤੋਂ ਵੱਧ ਲੀਵ ਨਹੀਂ ਮਿਲਦੀ। ਜੇ ਮੰਨ ਲਓ ਸਾਡੀ ਕੋਈ ਮੈਡੀਕਲ ਐਮਰਜੈਂਸੀ ਹੋ ਜਾਂਦੀ ਹੈ, ਕੱਲ ਨੂੰ ਅਸੀਂ ਜਾਂਦੇ ਹਾਂ ਦੂਰ ਦੂਰ ਆਪਣੀ ਡਿਊਟੀ ਕਰਨ ਜਾਂਦੇ ਹਾਂ, ਕਿਤੇ ਵੀ ਮਿਸ ਹੈਪਨਿੰਗ ਹੋ ਸਕਦੀ ਹੈ, ਤੇ ਫਿਰ ਅਸੀਂ 3 ਦਿਨ ਵਿੱਚ ਵਾਪਸ ਡਿਊਟੀ ਤੇ ਜੁਆਇਨ ਨਹੀਂ ਕਰਦੇ ਤਾਂ ਸਾਨੂੰ ਟਰਮੀਨੇਟ ਕਰ ਦਿੱਤਾ ਜਾਏਗਾ। 200 ਕਿਲੋਮੀਟਰ ਦੂਰ ਤੋਂ ਹੋਵੋਗੇ, ਇੱਕ ਦਿਨ ਤਾਂ ਤੁਹਾਡਾ ਆਉਣ ਜਾਣ ਦਾ ਲੱਗ ਬਸ ਸਰ ਇੱਦਾਂ ਹੀ ਕਿ ਕਈ ਦੂਰ ਹੀ ਜਗ੍ਹਾ ਲੈ ਕੇ ਰਹਿ ਰਹੇ ਹੈ ਆਪਣੇ ਘਰਾਂ ਤੋਂ, ਤੇ ਉਹਨਾਂ ਨਾਲ ਕੁਝ ਵੀ ਹੋ ਸਕਦਾ। ਤੇ ਸਾਨੂੰ ਸਿਰਫ ਆਪਣੇ ਬੇਸਿਕ ਜਿਹੜੇ ਨੀਡਸ ਹੈ, ਜੋ ਸਾਡੀਆਂ ਬੇਸਿਕ ਮੰਗਾਂ, ਸਿਰਫ ਅਸੀਂ ਉਹ ਮੰਗ ਰਹੇ। ਕੋਈ ਵੱਧ ਚੜ ਕੇ ਸਰਕਾਰ ਤੋਂ ਕੋਈ ਡਿਮਾਂਡ ਨਹੀਂ ਕੀਤੀ ਜਾ ਰਹੀ। ਸਿਰਫ ਬੇਸਿਕਲੀ ਇੰਨਾ ਕਿ ਇੱਕ ਸਾਡੀ ਜੌਬ ਸਿਕਿਉਰਿਟੀ ਹੋਵੇ, ਕਿ ਸਾਨੂੰ ਪਤਾ ਹੋਵੇ ਕਿ ਅਸੀਂ ਇੱਥੇ ਇੰਪਲੋਇਡ ਹਾਂ ਤੇ ਸਾਨੂੰ ਇੰਨੀ ਸੈਲਰੀ ਮਿਲਦੀ ਰਹੇਗੀ, ਤਾਂ ਅਸੀਂ ਆਪਣੇ ਘਰ ਚਲਾ ਸਕੀਏ ਤੇ ਉਸ ਅਕੋਰਡਿੰਗ ਆਪਣਾ ਬਜਟ ਪਲਾਨ ਕਰ ਸਕੀਏ। ਕਿਉਂਕਿ ਇਨਫਲੇਸ਼ਨ ਰੇਟ ਵੱਧਦੀ ਜਾ ਰਹੀ ਹੈ ਦਿਨ ਬ ਦਿਨ, ਅਨਇੰਪਲੋਇਮੈਂਟ ਰੇਟ ਵੱਧਦੀ ਜਾ ਰਹੀ ਹੈ। ਹੁਣ ਅਸੀਂ ਆਪਣੀ ਕਹਿੰਦੇ ਕਿ ਤੁਸੀਂ ਸਾਈਨ ਕਰਕੇ ਹੀ ਆਪ ਆਏ ਸੀਗੇ, ਤੁਹਾਨੂੰ ਇਨਫਲੇਸ਼ਨ ਵਾਲਾ ਭੱਤਾ ਤਾਂ ਤੁਹਾਡੇ ਤੇ ਲਾਗੂ ਨਹੀਂ ਹੁੰਦਾ ਹੋਣਾ। ਸਰ ਸਾਡੇ ਤੇ ਕੋਈ ਵੀ ਪੱਤਾ ਲਾਗੂ ਨਹੀਂ ਹੁੰਦਾ। ਸਿਰਫ ਸਾਡੇ ਜਿਹੜੇ ਪਰ ਪੇਸ਼ੈਂਟ ਪੈਸੇ ਆ, ਸਿਰਫ ਸਾਨੂੰ ਉਹੀ ਪੈਸੇ ਮਿਲਦੇ, ਉਸ ਤੋਂ ਇਲਾਵਾ ਸਾਨੂੰ ਕੁਝ ਨਹੀਂ ਮਿਲਦਾ। ਈਵਨ ਦੋ ਸਾਨੂੰ ਸੰਡੇ ਤੱਕ ਦੀ ਲੀਵ ਨਹੀਂ ਮਿਲਦੀ। ਹਾਂਜੀ, ਤੇ ਵੀ ਪੈਸੇ ਕੱਟੇ ਜਾਂਦੇ ਨੇ। ਸੋ ਇਹ ਹਾਲਾਤ ਨੇ। ਇੱਕ ਵਾਰੀ ਮੈਂ ਚਾਹੂੰਗਾ ਇੱਕ ਇੱਕ ਕਰਕੇ ਤੁਸੀਂ ਥੋੜਾ ਜਿਹਾ ਇਹ ਦੱਸ ਦਿਓ, ਕਿੰਨੀ ਦੂਰ ਤੁਸੀਂ ਪੋਸਟਡ ਹੋ, ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ, ਪੋਸਟ ਕਿੱਥੇ ਹੋ ਤੁਸੀਂ, ਕਿੱਥੇ ਤੁਸੀਂ? ਸਰ ਮੈਂ ਸਰ ਨਾਭੇ ਦੀ ਰਹਿਣ ਵਾਲੀ ਹਾਂ। ਮੇਰੀ ਪੋਸਟ ਘਨੌਰ ਤੋਂ ਅੱਗੇ ਕਪੂਰੀ ਪਿੰਡ ਪੈਂਦਾ ਹੈ ਸਰ। ਨਾਭੇ ਤੋਂ 50 ਕਿਲੋਮੀਟਰ ਪੈਂਦਾ ਹੈ ਤੇ ਮੈਨੂੰ ਆਉਣ ਜਾਣ ਲਈ ਮਤਲਬ 100 ਕਿਲੋਮੀਟਰ ਹੋ ਜਾਂਦਾ ਹੈ ਸਰ। ਮਾਰਨਿੰਗ ਜਲਦੀ ਚੱਲਣਾ ਪੈਂਦਾ ਹੈ, 5:15 ਵਜੇ ਦੇ ਕਰੀਬ, ਤੇ ਸ਼ਾਮ ਨੂੰ ਮੈਂ 5:30-6 ਵਜੇ ਦੇ ਕਰੀਬ ਘਰ ਪਹੁੰਚਦੀ ਹਾਂ, ਤੇ ਮੇਰੀ ਇੱਕ ਛੋਟੀ ਬੇਟੀ ਵੀ ਹੈ ਜੀ। ਇੱਕ ਇੰਨਾ ਹੀ ਦੱਸ ਦਿਓ, ਕਿੱਥੋਂ ਤੇ ਕਿੱਥੇ ਦੇ ਰਹਿਣ ਵਾਲੇ ਹੋ, ਕਿੱਥੇ ਡਿਊਟੀ? ਸਰ ਮੈਂ ਅਬੋਰ ਦੇ ਨੇੜੇ 120 ਕਿਲੋਮੀਟਰ ਪੈਂਦਾ ਫਿਰੋਜ਼ਪੁਰ ਡਿਸਟ੍ਰਿਕਟ। ਉੱਥੇ ਨਾ ਕੋਈ ਆਟੋ ਆਂਦਾ, ਨਾ ਕੋਈ ਹੋਰ ਸਾਧਨ। ਕਿੱਦੋਂ? ਫਿਰ ਮੈਂ ਕਦੇ ਰੈਂਟ ਤੇ ਰਹਿੰਦੀ, ਕਦੇ ਕਿਸੇ ਦੇ ਘਰ ਰਹਿੰਦੀ, ਕਦੇ ਕਿਸੇ ਦੇ ਹੀ। ਜੀ ਧੰਨਵਾਦ। ਤੁਸੀਂ ਕਿੱਥੋਂ ਰਹਿਣ ਵਾਲੇ ਹੋ, ਕਿੱਥੇ ਪੋਸਟਡ ਹੋ? ਤਾਜੋ ਵਿਲੇਜ 'ਚ ਰਹਿਣ ਵਾਲੇ ਹਾਂ ਜੀ। ਸਾਪੇ ਡਿਊਟੀ ਆ 60 ਕਿਲੋਮੀਟਰ ਵਾ ਪਿੰਡ ਤੋਂ। ਭੈਣੇ ਤੁਸੀਂ ਅਸੀਂ ਅੱਜ ਮੀਟਿੰਗ ਤੇ ਗਏ ਸੀ ਤੇ ਸਰਕਾਰ ਨੇ ਅੱਜ ਨਾਲ? ਹਾਂਜੀ, ਮੈਂ ਜਨਰਲ ਸਕੱਤਰ ਆ। ਸਾਨੂੰ ਅੱਜ ਫੇਰ ਮਿੱਠੀ ਗੋਲੀ ਦੇ ਦਿੱਤੀ। ਸਰਕਾਰ ਦਾ ਡ੍ਰੀਮ ਪ੍ਰੋਜੈਕਟ ਹੋਣ ਦੇ ਨਾਮ ਤੇ ਸਾਨੂੰ ਹੈਲਥ ਡਿਪਾਰਟਮੈਂਟ 'ਚ ਲਿਆ, ਪਰ ਹੈਲਥ ਡਿਪਾਰਟਮੈਂਟ 'ਚ ਲੈਣ ਦੇ ਉੱਪਰ ਵੀ ਬਾਵਜੂਦ ਸਾਨੂੰ ਸਾਡੀ ਹੈਲਥ ਦੇ ਪ੍ਰਤੀ ਸਾਡੇ ਨਾਲ ਧੱਕਾ ਹੋ ਰਿਹਾ ਆ। ਸਾਡੀ ਕਿਸੇ ਵੀ ਭੈਣ ਨੂੰ ਮੈਡਰਨਿਟੀ ਲਈ ਮੀਟਿੰਗ ਬਾਰੇ ਜ਼ਰੂਰ ਦੱਸ ਦਿਓ। ਮੀਟਿੰਗ 'ਚ ਤੁਹਾਨੂੰ ਕਿਹਾ ਕਿ ਜਿੱਦਾਂ ਪ੍ਰਧਾਨ ਸਾਹਿਬ ਨੇ ਦੱਸਿਆ, ਤੁਸੀਂ ਥੋੜਾ ਜਿਹਾ ਜੀ ਡਿਟੇਲ 'ਚ ਦੱਸਣਾ ਚਾਹੁੰਦੇ ਹੋ, ਇਹ ਦੱਸ ਦਿਓ ਕਿ ਕੀ ਤੁਹਾਨੂੰ ਉਹਨਾਂ ਨੇ ਮੀਟਿੰਗ 'ਚ ਕਿਹਾ ਤੇ ਅੱਗੇ ਦੀ ਹੁਣ ਤੁਹਾਡੀ ਰਣਨੀਤੀ ਕੀ ਹੈ? ਸਾਨੂੰ ਮੀਟਿੰਗ ਦਾ ਉਹਨਾਂ ਨੇ ਕਿਹਾ ਜੀ ਤੁਹਾਨੂੰ ਅਸੀਂ 16 ਤਰੀਕ ਲੈ ਦਿੰਦੇ ਆ, ਕੋਈ ਸਾਨੂੰ ਰਿਟਨ 'ਚ ਨਹੀਂ ਦਿੱਤਾ ਹੈਗਾ, ਵਰਬਲੀ ਕਿਹਾ ਆ। ਇਦਾਂ ਹੀ ਸਾਡੇ ਨਾਲ ਪਹਿਲਾਂ ਹੈਲਥ ਮਿਨਿਸਟਰ ਨੇ ਕੀਤਾ ਕਿ ਆਪਾਂ ਉਹਨਾਂ ਨੂੰ ਕਿਹਾ ਕਿ ਸਾਡੀਆਂ ANM ਦੀਆਂ ਪੋਸਟਾਂ ਨਿਕਲੀਆਂ ਆ, ਸਾਨੂੰ ਤੁਸੀਂ ਐਕਸਪੀਰੀਅੰਸ ਦਿਓ। ਉਹ ਕਹਿੰਦੇ ਅਸੀਂ ਤੁਹਾਨੂੰ ਐਕਸਪੀਰੀਅੰਸ ਦਿੱਤਾ। ਸਾਡੇ ਕੋਲ ਹੈਲਥ ਮਿਨਿਸਟਰ ਨਾਲ ਗੱਲ ਹੋ ਗਈ, ਸਾਡੇ ਡਾਇਰੈਕਟਰ ਨਾਲ ਚੰਡੀਗੜ੍ਹ ਵਾਲਿਆਂ ਨਾਲ ਗੱਲ ਹੋਈ ਕਿ ਸਾਨੂੰ ਐਕਸਪੀਰੀਅੰਸ ਦਿਵੋ। ਸਾਨੂੰ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਐਕਸਪੀਰੀਅੰਸ ਦਿੰਨੇ ਆ, ਕਾਊਂਟ ਹੋਊਗਾ। ਜਿਸ ਦਿਨ ਅਸੀਂ ਫਰੀਦਕੋਟ ਤੱਕ ਗਏ ਆ, ਉਹ ਕਹਿੰਦੇ ਤੁਹਾਡੀ ਪੋਸਟ ਕਿਹੜੀ ਆ, ਕਲੀਨਿਕ ਅਸਿਸਟੈਂਟ ਹੁੰਦੇ ਕੌਣ ਹੋ, ਤੁਸੀਂ ਕਿਹ 'ਚ ਕੰਮ ਕਰਦੇ ਹੋ, ਤੁਹਾਡਾ ਐਕਸਪੀਰੀਅੰਸ ਕਾਊਂਟ ਨਹੀਂ ਹੋਣਾ। ਵਰਬਲੀ ਅਸੀਂ ਕੋਈ ਗੱਲ ਕਾਊਂਟ ਨਹੀਂ ਕਰਦੇ। ਆਪਣੇ ਡ੍ਰੀਮ ਪ੍ਰੋਜੈਕਟ ਵਾਲਿਆਂ ਨੂੰ ਨਹੀਂ ਪਛਾਣ। ਡ੍ਰੀਮ ਪ੍ਰੋਜੈਕਟ ਵਾਲਿਆਂ ਦਾ ਇੰਨਾ ਧੱਕਾ ਕਿ ਹੈਲਥ ਨਾਲ ਹੀ ਧੱਕਾ, ਮੈਟਰਨਿਟੀ ਲੀਵ ਦਾ ਧੱਕਾ, ਕਿਸੇ ਦੇ ਫ੍ਰੈਕਚਰ ਹੋ ਗਿਆ, ਕਿਸੇ ਦੇ ਸੱਟ ਲੱਗ ਗਈ, ਉਹਨੂੰ ਛੁੱਟੀ ਨਹੀਂ, ਬੱਚਿਆਂ ਲਈ ਛੁੱਟੀ ਨਹੀਂ ਹੈਗੀ। ਬਹੁਤ ਸੋ ਇਹ ਸਨ ਮੁਹੱਲਾ ਕਲੀਨਿਕ, ਆਮ ਆਦਮੀ ਮੁਹੱਲਾ ਕਲੀਨਿਕ ਨੇ ਜਿਹੜੇ ਉਹ ਫਰੰਟ ਜਿਹੜਾ ਕਿ ਇੱਥੇ ਜਲੰਧਰ ਪੱਛਮੀ 'ਚ ਪਹੁੰਚਿਆ ਹੋਇਆ ਆਪਣੀਆਂ ਮੰਗਾਂ ਨੂੰ ਲੈ ਕੇ। ਗੱਲਬਾਤ ਤੁਸੀਂ ਸਾਰੀ ਸੁਣੀ ਹੈ। ਆਪਣੇ ਵਿਚਾਰ ਰਾਏ ਟਿੱਪਣੀਆਂ ਜ਼ਰੂਰ ਸਾਂਝੀਆਂ ਕਰੋ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ TV USA ਨਾਲ। ਧੰਨਵਾਦ, ਸਤਿ ਸ਼੍ਰੀ ਅਕਾਲ।